ਸਾਰੀਆਂ ਕਿਤਾਬਾਂ ਦੇ ਆਧਾਰ ਤੇ ਜੇਕਰ ਕੋਈ ਬੰਦਾ ਸੋਚੇ ਤਾਂ ਇੱਕ ਵੀ ਇਹੋ ਜਿਹੀ ਸਿੱਖ ਸ਼ਖਸੀਅਤ ਨਹੀਂ ਬਚੀ ਜਿਹਦੇ ਬਾਰੇ ਕੋਈ ਨਾ ਕੋਈ ਇਹੋ ਜਿਹੀ ਗੱਲ ਇਹਨਾਂ ਲਿਖਾਰੀਆਂ ਨੇ ਆਪਦੀਆਂ ਕਿਤਾਬਾਂ 'ਚ ਨਾ ਲਿਖੀ ਹੋ। ਮਾੜੀ ਤੋਂ ਮਾੜੀ, ਭੈੜੀ ਤੋਂ ਭੈੜੀ ਗੱਲ ਆ ਜਿਹੜੀ ਉਹ ਲਿਖਣ ਦੇ ਨਾਲ ਨਾਲ ਸਾਰੀਆਂ ਲਿਖਾਰੀਆਂ ਦਾ ਇਹ ਵੀ ਏਜੰਡਾ ਹੁੰਦਾ ਕਿ ਜੀ ਇਹ ਸਾਰੇ ਦੇ ਸਾਰੇ ਕਾਂਗਰਸ ਦੇ ਏਜੰਟ ਸੀ। ਜਿਹੜੇ ਲੋਕਾਂ ਦਾ ਸਿੱਖਾਂ 'ਚ ਸਤਿਕਾਰ ਆ, ਜਿਨ੍ਹਾਂ ਨੂੰ ਸਟੇਟ ਫਿਜ਼ੀਕਲੀ ਮਾਰਨ ਦੇ ਵਿੱਚ ਅਸਫਲ ਰਹੀ ਆ, ਉਹਨਾਂ ਸਾਰਿਆਂ ਨੂੰ ਤਾਂ ਬਹੁਤ ਬੁਰੀ ਤਰ੍ਹਾਂ ਲਿਖਤਾਂ ਲਿਖ ਕੇ ਭੰਡਿਆ ਜਾ ਰਿਹਾ। ਹਾਲਾਤ ਸਾਡੇ ਖਿਲਾਫ ਹੋਤੇ, ਬੜੀਆਂ ਕੁਰਬਾਨੀਆਂ ਕੀਤੀਆਂ, ਬੜਾ ਸਿੱਖਾਂ ਨੇ ਹੱਥ ਪੱਲਾ ਮਾਰਿਆ, ਪਰ ਜਦੋਂ ਸਮਾਂ ਹੱਥ ਨਾ ਆਵੇ, ਜਦੋਂ ਤੁਹਾਡੇ ਖਿਲਾਫ ਹੋਵੇ ਮਾਹੌਲ ਸਾਰਾ, ਉਦੋਂ ਫਿਰ ਕੀ ਵਾਪਰਦਾ ਉਹ ਸਾਡੇ ਸਾਹਮਣੇ ਆ ਕਿ 1947 ਮੌਕੇ ਇੱਕ ਨਵਾਂ ਪੰਜਾਬ ਹੋਂਦ ਵਿੱਚ ਆਇਆ। ਤੇ ਅੱਜ ਜਦੋਂ ਸਾਡੇ ਨਜ਼ਰ ਮਾਰੀਏ ਆਪਾਂ ਲੀਡਰਸ਼ਿਪ ਦੇ ਉੱਤੇ ਤਾਂ ਆਪਾਂ ਇਹ ਕਵਾਂਗੇ ਬਈ ਜਦੋਂ ਵੀ ਕੋਈ ਕਿਸੇ ਕੌਮ ਦਾ ਜਾਂ ਕਿਸੇ ਬੰਦੇ ਦਾ ਸਿਆਸਤ ਦਾ ਜਾਂ ਵਪਾਰ ਦਾ, ਉਹਦੀ ਜ਼ਿੰਦਗੀ ਦਾ ਤਕਾਜ਼ਾ ਕੀਤਾ ਜਾਂਦਾ, ਉਦੋਂ ਇਹ ਦੇਖਿਆ ਜਾਂਦਾ ਵੀ ਇਹਨੇ ਕੀ ਖੱਟਿਆ ਤੇ ਕੀ ਗਵਾਇਆ। ਸਿੱਖ ਜਰਨੈਲਾਂ ਵੇਲੇ ਜੋ ਚੀਜ਼ ਸਾਡੇ ਝੋਲੀ 'ਚ ਪਾਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਜਾਂ ਹੋਰ ਜਰਨੈਲਾਂ ਵੇਲੇ, ਤੇ ਅਸੀਂ ਫਿਰ ਉਹਦੇ ਚੋਂ ਘਟਦੇ ਹੀ ਆ ਰਹੇ ਹਾਂ। ਇਹ ਕਿਹੋ ਜਿਹੀ ਸਾਡੀ ਲੀਡਰਸ਼ਿਪ ਹੈ ਕਿ ਅਸੀਂ ਘਾਟੇ ਵੱਲ ਨੂੰ ਤੁਰ ਗਏ। ਸਾਡੀ ਲੀਡਰਸ਼ਿਪ ਸਕਿੱਲ ਜਿਹੜੀ ਆ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਹੈ ਕਿ ਹਰ ਵਾਰੀ ਪੰਜਾਬ ਦਾ ਨਕਸ਼ਾ ਘਟਦਾ ਜਾ ਰਿਹਾ ਜੇ ਇਹਦੇ ਬਦਲੇ 'ਚ ਸਾਡੀਆਂ ਪ੍ਰਾਪਤੀਆਂ ਵੱਡੀਆਂ ਹੁੰਦੀਆਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਮਨੁੱਖ ਦਾ ਜਾਂ ਕਿਸੇ ਕੌਮ ਦਾ ਜਿਹੜਾ ਸਭ ਤੋਂ ਅਹਿਮ ਤੇ ਚੰਗਾ ਹਥਿਆਰ ਹੁੰਦਾ ਜਾਂ ਗੁਣ ਹੁੰਦਾ, ਉਹ ਹੁੰਦਾ ਭਰੋਸਾ। ਇੱਕ ਸਿੱਖ ਦਾ ਦੂਜੇ ਸਿੱਖ ਉੱਤੇ ਜਿਹੜਾ ਭਰੋਸਾ, ਉਹ ਸਾਡੇ ਦੁਸ਼ਮਣ ਨੂੰ ਸਦਾ ਹੀ ਬਿਪਤਾ ਪਾਉਂਦਾ ਰਿਹਾ। ਤੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਸਾਡੀ ਕੌਮ ਦਾ ਇੱਕ ਦੂਜੇ ਉੱਤੇ ਭਰੋਸਾ ਤੋੜਨ ਲਈ ਕੀ ਕੁਝ ਕੀਤਾ ਜਾ ਰਿਹਾ। ਵੈਸੇ ਤਾਂ ਇਹ ਗੱਲ ਹੁਣ ਦਲੀਲਾਂ ਜਾਂ ਸਬੂਤ ਜਾਂ ਤੱਥ ਜੇ ਦੇ ਕੇ ਸਾਬਤ ਕਰਨੀ ਜਾਂ ਗੱਲ ਕਹਿਣੀ ਬੜੀ ਵਧੀਆ ਨਹੀਂ ਲੱਗਦੀ, ਪਰ ਆਪਣੇ ਸਾਹਮਣੇ ਆ ਕਿ ਸਦੀ ਦਾ ਮਹਾਨ ਸਿੱਖ ਜਿਸ ਸ਼ਖਸੀਅਤ ਨੂੰ ਐਲਾਨੇ ਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹਨਾਂ ਨੂੰ ਕਿੰਨੇ ਪੈਸੇ, ਕਿੰਨਾ ਰਿਪੋਰਟ ਸਟੇਟ ਨੇ ਖਰਚਤਾ ਕਿ ਉਹਨਾਂ ਦਾ ਅਕਸ ਜਿਹੜਾ ਹੈਗਾ ਸਿੱਖਾਂ ਦੇ ਮਨਾਂ ਦੇ ਵਿੱਚ ਵਿਗਾੜਿਆ ਜਾਵੇ। ਬੜੀਆਂ ਕਿਤਾਬਾਂ, ਬੜਾ ਕੁਛ ਟੈਲੀਵਿਜ਼ਨ ਚੈਨਲਾਂ, ਫਿਲਮਾਂ ਤੇ ਹੋਰ ਜਿਹੜੇ ਮੀਡੀਆ ਦੇ ਸਾਧਨ ਆ, ਉਹਨਾਂ ਰਾਹੀਂ ਸਾਡੇ ਮਨਾਂ ਵਿੱਚ ਪਾ ਕੇ ਇਹ ਸਾਡੇ ਅੰਦਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹ ਕੋਈ ਬਾਹਲੇ ਵਧੀਆ ਇਨਸਾਨ ਨਹੀਂ ਸੀ, ਉਹਨਾਂ ਨੇ ਆਹ ਗਲਤ ਕੀਤਾ, ਉਹ ਗਲਤ ਕੀਤਾ, ਬੜਾ ਕੁਛ ਉਹਨਾਂ ਬਾਰੇ ਕਿਹਾ ਸੁਣਿਆ ਜਾਂਦਾ, ਜਿਹਦੇ ਆਧਾਰ ਤੇ ਸਾਡੀ ਕੌਮ ਦਾ ਵੀ ਇੱਕ ਹਿੱਸਾ ਜਿਹੜਾ ਹੈ ਗੁੰਮਰਾਹ ਹੋ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਨਾਵਾਚਕ ਸੋਚ ਜਿਹੜੀ ਆ ਉਹ ਰੱਖਣ ਲੱਗ ਜਾਂਦੇ। ਜੇ ਸਦੀ ਦਾ ਮਹਾਨ ਸਿੱਖ ਐਲਾਨੀ ਗਈ ਸ਼ਖਸੀਅਤ ਬਾਰੇ ਇਹ ਆ ਤਾਂ ਬਾਕੀਆਂ ਬਾਰੇ ਕੀ ਹੋ ਸਕਦਾ। ਮੈਂ ਕਦੇ ਕਦੇ ਧਿਆਨ ਮਾਰਦਾ ਹੁੰਦਾ, ਮੇਰੇ ਕੋਲੇ ਇੱਥੇ ਬੇਤਹਾਸ਼ਾ ਕਿਤਾਬਾਂ ਨੇ ਪੰਜਾਬੀ ਤੇ ਅੰਗਰੇਜ਼ੀ ਵਿੱਚ, ਜਿੰਨਾ ਮਟੀਰੀਅਲ ਸਿੱਖ ਕੌਮ ਬਾਰੇ ਛਪਦਾ, ਸਿੱਖ ਇਤਿਹਾਸ ਬਾਰੇ ਛਪਦਾ, ਖਾਸ ਤੌਰ ਤੇ ਜਿਹੜਾ ਅੱਜ ਦਾ ਸਾਰਾ ਸੰਘਰਸ਼ ਆ ਇਹਦੇ ਬਾਰੇ ਛਪਦਾ, ਮੈਂ ਉਹਦਾ ਅਧਿਐਨ ਕਰਦਾ ਤੇ ਮੈਂ ਇੱਕ ਗੱਲ ਦੇਖੀ ਆ ਕਿ ਸਾਰੀਆਂ ਕਿਤਾਬਾਂ ਦੇ ਆਧਾਰ ਤੇ ਜੇਕਰ ਕੋਈ ਬੰਦਾ ਸੋਚੇ ਤਾਂ ਇੱਕ ਵੀ ਇਹੋ ਜਿਹੀ ਸਿੱਖ ਸ਼ਖਸੀਅਤ ਨਹੀਂ ਬਚੀ ਜਿਹਦੇ ਬਾਰੇ ਕੋਈ ਨਾ ਕੋਈ ਇਹੋ ਜਿਹੀ ਗੱਲ ਇਹਨਾਂ ਲਿਖਾਰੀਆਂ ਨੇ ਆਪਦੀਆਂ ਕਿਤਾਬਾਂ 'ਚ ਨਾ ਲਿਖੀ ਹੋ। ਮਾੜੀ ਤੋਂ ਮਾੜੀ, ਭੈੜੀ ਤੋਂ ਭੈੜੀ ਗੱਲ ਆ ਜਿਹੜੀ ਉਹ ਲਿਖਣ ਦੇ ਨਾਲ ਨਾਲ ਸਾਰੀਆਂ ਲਿਖਾਰੀਆਂ ਦਾ ਇਹ ਵੀ ਏਜੰਡਾ ਹੁੰਦਾ ਕਿ ਜੀ ਇਹ ਸਾਰੇ ਦੇ ਸਾਰੇ ਕਾਂਗਰਸ ਦੇ ਏਜੰਟ ਸੀ। ਕਿਸੇ ਨੂੰ ਏਜੰਸੀਆਂ ਦਾ ਏਜੰਟ, ਕਿਸੇ ਨੂੰ ਕਾਂਗਰਸ ਦਾ ਏਜੰਟ, ਜਾਂ ਕਿਸੇ ਨੂੰ ਕਿਸੇ ਹੋਰ ਤਰੀਕੇ ਨਾਲ, ਮਤਲਬ ਕਿ ਇਹਨਾਂ ਦੇ ਕਿਰਦਾਰ ਦੇ ਵਿੱਚ ਗੜਬੜ ਦਿਖਾਉਣ ਦੇ ਲਈ
ਜਿਹੜੇ ਲੋਕਾਂ ਦਾ ਸਿੱਖਾਂ 'ਚ ਸਤਿਕਾਰ ਆ, ਜਿਨ੍ਹਾਂ ਨੂੰ ਸਟੇਟ ਫਿਜ਼ੀਕਲੀ ਮਾਰਨ ਦੇ ਵਿੱਚ ਅਸਫਲ ਰਹੀ ਆ, ਉਹਨਾਂ ਸਾਰਿਆਂ ਨੂੰ ਤਾਂ ਬਹੁਤ ਬੁਰੀ ਤਰ੍ਹਾਂ ਲਿਖਤਾਂ ਲਿਖ ਕੇ ਭੰਡਿਆ ਜਾ ਰਿਹਾ। ਹੁਣ ਇਹ ਤਾਂ ਗੱਲ ਪੱਕੀ ਆ ਕਿ ਬਹੁਤ ਸਾਰੇ ਕੰਮ ਜਦੋਂ ਕੋਈ ਲੀਡਰਸ਼ਿਪ ਆਰੰਭਦੀ ਆ, ਜਦੋਂ ਤੋਂ ਨੇਪਰੇ ਨਹੀਂ ਚੜ੍ਹਦੇ, ਤਾਂ ਕੌਮ ਦਾ ਗੁੱਸਾ ਹੁੰਦਾ ਕਿ ਇਹ ਗੱਲ ਅਸੀਂ ਕਿਉਂ ਪੂਰੀ ਨਹੀਂ ਕਰ ਸਕੇ। ਉਸ ਮੌਕੇ ਜਿਹੜਾ ਦੁਸ਼ਮਣ ਆ, ਉਹ ਇੱਕ ਬੜੀ ਗਹਿਰੀ ਚਾਲ ਚੱਲਦਾ। ਉਹ ਲੋਕਾਂ ਦੇ ਉਸ ਗੁੱਸੇ ਨੂੰ ਹੋਰ ਭੜਕਾਉਂਦਾ ਤੇ ਕਹਿੰਦਾ ਹੈ ਕਿ ਇਹ ਜਿਹੜੇ ਲੀਡਰ ਨੇ ਇਹੀ ਮਾੜੇ ਨੇ, ਇਹ ਲੀਡਰ ਜਿਹੜੇ ਆ ਇਹ ਤਾਂ ਵਿਕੇ ਹੋਏ ਸੀ, ਇਹ ਤਾਂ ਗਲਤ ਸੀ। ਹਾਲਾਤਾਂ ਦਾ ਤਕਾਜ਼ਾ ਜਾਂ ਹਾਲਾਤ ਕੀ ਸੀ ਉਹਦੇ ਵੱਲ ਸਾਡਾ ਧਿਆਨ ਉਸ ਵੇਲੇ ਨਹੀਂ ਜਾਂਦਾ। ਜਿਵੇਂ ਹੁਣ ਤੁਸੀਂ ਇਹ ਸੋਚੋ ਕਿ ਪਿਛਲੇ ਜੇ ਇਤਿਹਾਸ ਉੱਤੇ ਨਜ਼ਰ ਮਾਰੀਏ, ਜਿਹੜਾ ਨਕਸ਼ਾ ਭਾਰਤ ਦਾ ਸੀਗਾ ਉਹ ਬਦਲਦਾ ਆਇਆ, ਸਾਰੇ ਸੰਸਾਰ ਦਾ ਬਦਲਦਾ ਆਇਆ। ਹੁਣ ਆਪਾਂ ਆਪਦੇ ਤੇ ਆ ਜੀ ਬਈ 1849 ਦੇ ਵਿੱਚ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜਾ ਪੰਜਾਬ ਸੀ, ਜਿੱਥੇ ਖਾਲਸੇ ਦਾ ਰਾਜ ਸੀ ਜਾਂ ਜਿੱਥੇ ਜਿੱਥੇ ਸਿੱਖਾਂ ਦਾ ਰਾਜ ਰਿਹਾ, ਸਾਰੀਆਂ ਉਹ ਰਿਆਸਤਾਂ ਦਾ, ਉਹਦੇ ਉਸ ਨਕਸ਼ੇ ਤੇ ਜੇ ਨਜ਼ਰ ਮਾਰੀਏ ਤਾਂ ਉਹ ਭੂਟਾਨ ਤੋਂ ਲੈ ਕੇ ਨੇਪਾਲ ਤੱਕ ਹੱਦ ਲੱਗਦੀ ਸੀ। ਫਿਰ ਜਿਹੜਾ ਆਹ ਸਾਰਾ ਹਰਿਆਣਾ, ਹਿਮਾਚਲ, ਪਾਕਿਸਤਾਨ ਵਾਲਾ ਪੰਜਾਬ, ਉਹ ਅਫਗਾਨਿਸਤਾਨ ਤੱਕ, ਜਾਣੀ ਕਿ ਇੱਕ ਵੱਡਾ ਹੈ ਜਾਂ ਵਿਸ਼ਾਲ ਖਿੱਤਾ ਸਾਡੇ ਸਾਹਮਣੇ ਨਕਸ਼ੇ ਵਿੱਚ ਆਉਂਦਾ ਹੈ, ਜਿਹਨੂੰ ਉਸ ਵੇਲੇ ਪੰਜਾਬ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲਿਆਂ ਦੇ ਵਿੱਚ ਸਿੱਖ ਰਾਜ ਕਿਹਾ ਜਾਂਦਾ ਸੀ। ਇੱਥੇ ਸਿੱਖਾਂ ਦਾ ਰਾਜ ਰਿਹਾ। ਫਿਰ ਹਾਲਾਤ ਸਾਡੇ ਖਿਲਾਫ ਭੁਗਤੇ, ਬੜੀਆਂ ਕੁਰਬਾਨੀਆਂ ਕੀਤੀਆਂ, ਬੜਾ ਸਿੱਖਾਂ ਨੇ ਹੱਥ ਪੱਲਾ ਮਾਰਿਆ। ਪਰ ਜਦੋਂ ਸਮਾਂ ਹੱਥ ਨਾ ਆਵੇ, ਜਦੋਂ ਤੁਹਾਡੇ ਖਿਲਾਫ ਹੋਵੇ ਮਾਹੌਲ ਸਾਰਾ, ਉਦੋਂ ਫਿਰ ਕੀ ਵਾਪਰਦਾ ਉਹ ਸਾਡੇ ਸਾਹਮਣੇ ਆ ਕਿ 1947 ਮੌਕੇ ਇੱਕ ਨਵਾਂ ਪੰਜਾਬ ਹੋਂਦ ਵਿੱਚ ਆਇਆ। ਹੁਣ ਜਿਹੜਾ ਕੁਛ ਅਸੀਂ ਉਦੋਂ ਗਵਾਇਆ ਉਹ ਕੱਲਾ ਧਰਤੀ ਜਾਂ ਮਨੁੱਖੀ ਸਰੀਰਾਂ ਦਾ ਸਾਡਾ ਘਾਣ ਨਹੀਂ ਹੋਇਆ, ਸਾਡੀ ਆਤਮਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ। ਪਰ ਜਿਵੇਂ ਅਸੀਂ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਨੂੰ, ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਛੱਡ ਕੇ ਭਾਰਤ ਵੱਲ ਆਏ, ਤੇ ਇੱਥੇ ਆ ਕੇ ਜਿਹੜਾ ਅਸੀਂ ਪੰਜਾਬ ਉਸ ਮੌਕੇ ਦੇਖਿਆ, ਉਹਦਾ ਨਕਸ਼ਾ ਜੇ ਦੇਖਿਆ ਜਾਵੇ, ਉਹਦੇ ਵਿੱਚੋਂ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ ਪੰਜਾਬ ਸੀਗਾ, ਉਹ ਤੋਂ ਬਾਕੀ ਬਚੇ ਹੋਏ ਪੰਜਾਬ ਨਾਲ ਸਾਨੂੰ ਡੰਗ ਸਾਰਨਾ ਪੈਣਾ ਸੀ। ਤੇ ਅਸੀਂ ਇਹ ਆਪਦੀ ਡੈਸਟਨੀ, ਆਪਦੀ ਕਿਸਮਤ ਮੰਨ ਲਿਆ ਪੰਜਾਬ ਨੂੰ ਵੀ ਸਿੱਖਾਂ ਨੇ ਹੁਣ ਇੱਥੇ ਭਾਈ ਆਪਦਾ ਟਾਈਮ ਲਗਾਉਣਾ। ਪਰ 1947 ਤੋਂ 1966 ਆਉਂਦਾ ਹੈ, ਇੱਕ ਨਵਾਂ ਨਕਸ਼ਾ ਫਿਰ ਪੰਜਾਬ ਦਾ ਬਣਦਾ। ਜਿਹੜਾ ਨਵਾਂ ਨਕਸ਼ਾ ਬਣਿਆ, ਉਸ ਨਕਸ਼ੇ ਦੇ ਵਿੱਚ ਸਾਰਾ ਹਰਿਆਣਾ ਉਹਦੇ ਵਿੱਚੋਂ ਨਿਕਲਦਾ ਪੰਜਾਬ ਦੇ, ਤੇ ਸਾਰਾ ਹਿਮਾਚਲ ਵਿੱਚੋਂ ਨਿਕਲਦਾ, ਤੇ ਜਿਹੜਾ ਪੰਜਾਬ ਅਫਗਾਨਿਸਤਾਨ ਤੋਂ ਲੈ ਕੇ ਸਾਰਾ ਹਰਿਆਣਾ, ਹਿਮਾਚਲ, ਗਾਹਾਂ ਨੇਪਾਲ ਦੀ ਹੱਦ ਤੱਕ ਜਾ ਲੱਗਦਾ ਸੀਗਾ, ਉਹ ਸਾਰਾ ਪੰਜਾਬ ਖਤਮ ਹੋ ਜਾਂਦਾ। ਫਿਰ ਇੱਕ ਨਵਾਂ ਨਿੱਕਾ ਜਿਹਾ ਪੰਜਾਬ ਦਾ ਨਕਸ਼ਾ ਸਾਡੇ ਸਾਹਮਣੇ ਆਉਂਦਾ, ਜਿਹਦੇ ਵਿੱਚ ਅਸੀਂ ਸਵੇਰਿਓਂ ਜੇ ਅੰਮ੍ਰਿਤਸਰ ਦੇ ਬਾਰਡਰ ਤੋਂ ਤੁਰੀਏ, ਸ਼ਾਮ ਨੂੰ ਚੰਡੀਗੜ੍ਹ ਹੱਥ ਲਾ ਕੇ ਪੰਜਾਬ ਸਾਰਾ ਗਾਹ ਕੇ ਆਰਾਮ ਨਾਲ ਘਰੇ ਮੁੜ ਸਕਦੇ। ਉਹ ਪੰਜਾਬ ਜਿਹੜਾ ਐਡਾ ਵੱਡਾ ਵਿਸ਼ਾਲ ਪੰਜਾਬ ਹੁੰਦਾ ਸੀ, ਅੱਜ ਉਹਦੇ ਇਹ ਸਾਹਮਣੇ ਇਹ ਅੱਜ ਵਾਲੇ ਪੰਜਾਬ ਦਾ ਨਕਸ਼ਾ ਇੱਕ ਨਿੱਕਾ ਬੱਚਾ ਜਿਹਾ ਲੱਗਦਾ, ਜਿਵੇਂ ਇੱਕ ਬਹੁਤ ਵੱਡੇ ਦਰਖਤ ਦੇ ਸਾਹਮਣੇ ਇੱਕ ਨਿੱਕਾ ਜਿਹਾ ਬੂਟਾ ਹੋਵੇ, ਉਵੇਂ ਦਾ ਨਕਸ਼ਾ ਵਾ ਉਸ ਪੰਜਾਬ ਦਾ, ਜਿਹਨੂੰ ਅਸਲ ਵਿੱਚ ਪੰਜਾਬ ਕਿਹਾ ਗਿਆ, ਜਿੱਥੇ 5 ਦਰਿਆ ਵਗਦੇ ਰਹੇ, ਸਤਲੁਜ, ਰਾਵੀ, ਚਨਾਬ, ਬਿਆਸ, ਜਿੱਥੇ 5 ਦਰਿਆਵਾਂ ਦੀ ਧਰਤੀ ਹੁੰਦੀ ਸੀ, ਅੱਜ ਉਹ 5 ਦਰਿਆਵਾਂ ਵਾਲੀ ਧਰਤੀ ਜਿਹੜੀ ਆ 2.5 ਦਰਿਆਵਾਂ ਦੀ ਧਰਤੀ ਰਹਿ ਗਈ। ਤੇ ਅੱਜ ਜਦੋਂ ਸਾਡੇ ਨਜ਼ਰ ਮਾਰੀਏ ਆਪਾਂ ਲੀਡਰਸ਼ਿਪ ਦੇ ਉੱਤੇ, ਤਾਂ ਆਪਾਂ ਇਹ ਕਹਾਂਗੇ ਬਈ ਜਦੋਂ ਵੀ ਕੋਈ ਕਿਸੇ ਕੌਮ ਦਾ ਜਾਂ ਕਿਸੇ ਬੰਦੇ ਦਾ ਸਿਆਸਤ ਦਾ ਜਾਂ ਵਪਾਰ ਦਾ, ਉਹਦੀ ਜ਼ਿੰਦਗੀ ਦਾ ਤਕਾਜ਼ਾ ਕੀਤਾ ਜਾਂਦਾ, ਉਦੋਂ ਇਹ ਦੇਖਿਆ ਜਾਂਦਾ ਵੀ ਇਹਨੇ ਕੀ ਖੱਟਿਆ ਤੇ ਕੀ ਗਵਾਇਆ। ਤੇ ਆਪਾਂ ਤਾਂ ਫਿਰ ਆਪਣੇ ਸਾਹਮਣੇ ਜਿਹੜਾ ਪੰਜਾਬ ਦੇ ਹਿਸਾਬ ਨਾਲ ਦੇਖਿਆ ਜਾਵੇ, ਜੋ ਕੁਝ ਆਪਾਂ ਨੂੰ ਸਾਡੀਆਂ ਜਿਹੜੀਆਂ
ਸਿੱਖ ਜਰਨੈਲਾਂ ਵੇਲੇ ਜੋ ਚੀਜ਼ ਸਾਡੇ ਝੋਲੀ 'ਚ ਪਾਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਜਾਂ ਹੋਰ ਜਰਨੈਲਾਂ ਵੇਲੇ, ਜਿਹੜਾ ਖਾਲਸਾ ਰਾਜ ਸਾਡੀ ਝੋਲੀ 'ਚ ਉਦੋਂ ਪਾਇਆ ਗਿਆ ਸੀ, ਇੱਕ ਤਾਂ ਉਹ ਸੀਗਾ। ਤੇ ਅਸੀਂ ਫਿਰ ਉਹਦੇ ਚੋਂ ਘਟਦੇ ਹੀ ਜਾ ਰਹੇ ਹਾਂ। ਇਹ ਕਿਹੋ ਜਿਹੀ ਸਾਡੀ ਲੀਡਰਸ਼ਿਪ ਹੈ ਕਿ ਅਸੀਂ ਘਾਟੇ ਵੱਲ ਨੂੰ ਤੁਰ ਰਹੇ ਹਾਂ। ਇਹ ਕਿਹੋ ਜਿਹਾ ਸਾਡਾ ਸੌਦਾ, ਕਿਹੋ ਜਿਹੇ ਅਸੀਂ ਕੋਈ ਚੰਗੇ ਵਪਾਰੀ ਨਹੀਂ ਸਿੱਧ ਹੋਏ, ਅਸੀਂ ਕੋਈ ਚੰਗੇ ਲੋਕ ਸਿੱਧ ਨਹੀਂ ਹੋ ਰਹੇ। ਸਾਡੀ ਲੀਡਰਸ਼ਿਪ ਸਕਿੱਲ ਜਿਹੜੀ ਆ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਹੈ ਕਿ ਹਰ ਵਾਰੀ ਪੰਜਾਬ ਦਾ ਨਕਸ਼ਾ ਘਟਦਾ ਜਾ ਰਿਹਾ। ਜੇ ਇਹਦੇ ਬਦਲੇ 'ਚ ਸਾਡੀਆਂ ਪ੍ਰਾਪਤੀਆਂ ਵੱਡੀਆਂ ਹੁੰਦੀਆਂ, ਜੇਕਰ 1947 ਤੋਂ 1966 ਦੇ ਵਿਚਾਲੇ ਜਿਹੜਾ ਪੰਜਾਬ ਸੀ, ਜਾਂ ਚਲੋ 1966 'ਚ ਅਸੀਂ ਜਿੱਦ ਕਰਕੇ ਪੰਜਾਬੀ ਸੂਬਾ ਲਿਆ ਪੰਜਾਬੀ ਬੋਲੀ ਦੇ ਆਧਾਰ ਤੇ, ਜਿਹੜਾ 1966 ਤੋਂ ਬਾਅਦ ਵਾਲਾ ਪੰਜਾਬ ਸੀ, ਜੇਕਰ ਉਹਦੇ 'ਚ ਸਿੱਖੀ ਦੀ ਚੜ੍ਹਤ ਹੁੰਦੀ, ਉਹਦੇ 'ਚ ਖਾਲਸਾਈ ਸ਼ਾਨੋ ਸ਼ੌਕਤ, ਖਾਲਸਾਈ ਜਲਵਾ ਬਹਾਲ ਹੋ ਜਾਂਦਾ, ਤਾਂ ਸਾਨੂੰ ਸ਼ਾਇਦ ਇਸ ਗੱਲ ਦਾ ਮਲਾਲ ਘੱਟ ਹੁੰਦਾ ਕਿ ਅਸੀਂ 1947 ਤੋਂ ਲੈ ਕੇ 1966 ਦੇ ਵਿਚਾਲੇ ਜਿਹੜਾ ਪੰਜਾਬ ਦੇਖਿਆ, ਜਿਹਦੇ 'ਚ ਹਰਿਆਣਾ ਤੇ ਹਿਮਾਚਲ ਨਿਕਲ ਗਏ, ਵੀ ਉਹ ਏਡਾ ਵੱਡਾ ਸੀ, ਅਸੀਂ ਥੋੜਾ ਜਿਹਾ ਪੰਜਾਬ ਬਣਾ ਕੇ ਕੀ ਖੱਟਿਆ, ਸਾਨੂੰ ਇਹ ਮਲਾਲ ਨਹੀਂ ਸੀ ਹੁੰਦਾ। ਫਿਰ ਸ਼ਾਇਦ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਹੜਾ ਅਫਗਾਨਿਸਤਾਨ ਤੋਂ ਨੇਪਾਲ ਤੱਕ ਦਾ ਪੰਜਾਬ ਸੀ, ਉਹਦਾ ਵੀ ਦੁੱਖ ਘੱਟ ਆਉਂਦਾ। ਪਰ ਅੱਜ ਸਾਨੂੰ ਇਸ ਗੱਲ ਦਾ ਦੁੱਖ ਆਉਂਦਾ ਹੈ ਕਿ 1966 ਤੋਂ ਬਾਅਦ ਬਣੇ ਹੋਏ ਪੰਜਾਬ ਦੇ ਵਿੱਚ ਵੀ ਨਾ ਤਾਂ ਇਹ ਸਿੱਖ ਹੋਮਲੈਂਡ ਵਾਂਗੂ ਰਹਿ ਸਕਿਆ, ਨਾ ਇਹ ਪੰਜਾਬੀ ਬੋਲੀ ਦਾ ਇਹੋ ਜਿਹਾ ਧੁਰਾ ਬਣ ਸਕਿਆ ਜਿੱਥੇ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਦੀ ਬੱਲੇ ਬੱਲੇ ਹੋ ਗਈ। ਪੰਜਾਬ ਦੀ ਧਰਤੀ ਉੱਤੇ ਜਿਹੜਾ ਦੋ ਬੋਲੀਆਂ ਦੇ ਆਧਾਰ ਦੇ ਉੱਤੇ ਸੂਬੇ ਬਣੇ, ਪੰਜਾਬੀ ਬੋਲੀ ਦੇ ਆਧਾਰ ਤੇ ਜਿਹੜਾ ਖਿੱਤਾ ਬਚਿਆ, ਉਹਦੇ ਚੋਂ ਵੀ ਆਪਣਾ ਤਾਂ ਸਦਾ ਇਹ ਗਿਲਾ ਰਿਹਾ ਕਿ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਵਿੱਚੋਂ ਕੱਢ ਦਿੱਤੇ ਗਏ, ਹਰਿਆਣੇ ਤੋਂ ਦੇ ਦਿੱਤੇ ਗਏ। ਹੋਰ ਵੀ ਕਈ ਪੰਜਾਬੀ ਬੋਲਦੇ ਇਲਾਕਿਆਂ ਦਾ ਤੇ ਹੋਰ ਕਈ ਮਸਲਿਆਂ ਦਾ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਜਾਂ ਧਰਮ ਯੁੱਧ ਮੋਰਚੇ 'ਚ ਅਸੀਂ ਮੰਗਾਂ ਕਰਦੇ ਰਹੇ ਹਾਂ। ਪਰ ਜਿਹੜਾ ਅਸੀਂ 1966 ਵਿੱਚ ਇੰਨੀਆਂ ਤੇਗਾਂ ਮਾਰ ਕੇ, ਇੰਨੀਆਂ ਕੁਰਬਾਨੀਆਂ ਤੋਂ ਬਾਅਦ ਸੂਬਾ ਬਣਵਾਇਆ ਸੀ, ਉਹਦੇ ਵਿੱਚ ਸਾਡੇ ਹਾਲਾਤ ਕੀ ਕਰ ਦਿੱਤੇ ਗਏ ਕਿ ਅੱਜ ਸਾਡੇ ਸਾਹਮਣੇ ਆ ਕਿ ਹਰੇਕ ਜਿਹੜਾ ਸਾਡਾ ਅੱਜ ਦਾ ਬੱਚਾ ਉਹ ਮਿਹਣੇ ਮਾਰਦਾ। ਦੋ ਤਰ੍ਹਾਂ ਦੇ ਮਿਹਣੇ, ਇੱਕ ਤਾਂ 1966 ਤੋਂ ਬਾਅਦ ਬਣੇ ਪੰਜਾਬ ਦੇ ਆ ਵੀ ਐਸ ਪੰਜਾਬੀ ਸੂਬੇ ਲਈ ਤੁਸੀਂ ਤੇਗਾਂ ਮਾਰਦੇ ਰਹੇ, ਨਾ ਇੱਥੇ ਪੰਜਾਬੀ ਬੋਲੀ ਦਾ ਚੜ੍ਹਤ ਬਣ ਸਕੀ ਆ, ਨਾ ਇਹ ਸਿੱਖਾਂ ਦੇ ਹਿੱਤਾਂ ਦੀ ਪੂਰਤੀ ਵਾਲਾ ਸੂਬਾ ਬਣ ਸਕਿਆ, ਨਾ ਇੱਥੇ ਕਿਸੇ ਹੋਰ ਗੱਲ ਦੀ ਬੱਲੇ ਬੱਲੇ ਆ। ਕੁੱਲ ਮਿਲਾ ਕੇ ਸਾਰੀ ਗੱਲਬਾਤ ਦੇ ਵਿੱਚ ਥੱਲੇ ਹੀ ਥੱਲੇ ਆ। ਤੁਸੀਂ ਐਸ ਸੂਬੇ ਲਈ ਤੇਗਾਂ ਮਾਰੀਆਂ। ਫਿਰ ਅਗਲੀ ਗੱਲ ਤੁਰ ਪੈਂਦੀ ਆ ਉਦੋਂ ਪਿੱਛੇ ਨੂੰ ਕਿ 1947 ਮੌਕੇ ਜਿਹੜੀ ਗਲਤੀ ਤੁਸੀਂ ਬਜ਼ੁਰਗਾਂ ਨੇ ਕੀਤੀ, ਪਿਛਲੀ ਪੀੜ੍ਹੀ ਨੇ ਕੀਤੀ, ਉਹ ਇਹਦੇ ਨਾਲੋਂ ਤਾਂ ਚੰਗੇ ਸੀ ਜਨਾਹ ਦੀ ਗੱਲ ਮੰਨ ਲੈਂਦੇ। ਮਿਸਟਰ ਜਨਾਹ ਤੁਹਾਨੂੰ ਪਾਕਿਸਤਾਨ ਵਿੱਚ ਰੱਖ ਕੇ ਸਿੱਖਾਂ ਨੂੰ ਕਹਿੰਦਾ ਸੀ ਵੀ ਆਪਾਂ ਦੋਨੇ ਭਾਈਚਾਰੇ ਇੱਥੇ ਰਲ ਮਿਲ ਕੇ ਰਾਜ ਕਰ ਲਾਂਗੇ, ਇੱਥੇ ਆਪਾਂ ਨਾਲ ਬੜਾ ਸੌਖਾ ਰਹੂਗਾ। ਤੁਸੀਂ ਇਹਨਾਂ ਨੂੰ, ਹਿੰਦੂਆਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਜਦੋਂ ਇਹ ਵੀ ਤੇ ਤੁਸੀਂ ਵੀ ਅੰਗਰੇਜ਼ਾਂ ਦੇ ਗੁਲਾਮ ਸੀ। ਤੁਸੀਂ ਇਹਨਾਂ ਨੂੰ ਉਦੋਂ ਅਸਲ ਵਿੱਚ ਜਾਣੋਗੇ ਜਦੋਂ ਇਹ ਲੋਕ ਤੁਹਾਡੇ ਹਾਕਮ ਬਣ ਜਾਣਗੇ, ਮਾਲਕ ਬਣ ਜਾਣਗੇ। ਸੋ 1947 ਦਾ ਦੁੱਖ, ਫਿਰ 1966 ਦਾ ਦੁੱਖ, ਤੇ ਇਸ ਤੋਂ ਬਾਅਦ ਵਿੱਚ ਜੋ ਕੁਝ ਸਾਡੇ ਨਾਲ ਹੋਈ ਬੀਤੀ, ਉਹਦੇ ਵਿੱਚ ਵੀ ਲੋਕਾਂ ਨੂੰ ਦਿਖਦਾ ਕਿ ਏਡਾ ਵੱਡਾ ਨੁਕਸਾਨ, ਨਸਲਕੁਸ਼ੀ ਹੋ ਗਈ ਹੈ। ਉਹ ਇਹ ਸਾਰੇ ਕਾਸੇ ਲਈ ਸਿੱਖ ਲੀਡਰਸ਼ਿਪ ਦੇ ਖਿਲਾਫ ਇੱਕ ਬਹੁਤ ਭਾਰੀ ਰੋਸ, ਇੱਕ ਬਹੁਤ ਭਾਰੀ ਗਿਲਾ ਜਿਹੜਾ ਸਿੱਖ ਮਾਨਸਿਕਤਾ ਦੇ ਵਿੱਚ ਪਿਆ ਹੈ ਕਿ ਤੁਸੀਂ ਹਰ ਮੌਕੇ ਜੋ ਸਾਤੋਂ ਮੰਗਿਆ ਅਸੀਂ ਤੁਹਾਨੂੰ ਦਿੱਤਾ। ਸਰਦਾਰ ਕਪੂਰ ਸਿੰਘ ਇਸ ਗੱਲ ਤੇ ਮੋਹਰ ਲਾਉਂਦੇ ਸੀ, ਜਦੋਂ ਸਟੇਜ ਤੇ ਚੜ੍ਹਦੇ ਸੀ ਉਹ ਕਹਿੰਦੇ ਸੀ ਵੀ ਆ ਜਿਹੜੇ ਮੂਹਰੇ ਬੈਠੇ ਹੋ ਨਾ ਸੰਗਤਾਂ ਦੇ ਰੂਪ ਦੇ ਵਿੱਚ ਲੋਕੋ, ਤੁਸੀਂ ਕਦੇ ਕੁਰਬਾਨੀਆਂ ਤੋਂ ਭੱਜੇ ਨਹੀਂ, ਤੁਸੀਂ ਕਦੇ ਸਾਥ ਦੇਣ ਲਈ ਇਸ ਕੌਮ ਦਾ ਜਾਂ ਲੀਡਰਸ਼ਿਪ ਦਾ ਕੋਈ ਕਸਰ ਨਹੀਂ ਛੱਡੀ। ਤੇ ਆ ਜਿਹੜੇ ਸਟੇਜ ਤੇ ਬੈਠੇ ਆ, ਇਹਨਾਂ ਨੇ ਦਗਾ ਦੇਣ 'ਚ ਜਾਂ ਵਫਾਦਾਰੀ ਨਾ ਨਿਭਾਉਣ ਵਿੱਚ ਇਹਨਾਂ ਨੇ ਵੀ ਕਦੇ ਕੋਈ ਕਸਰ ਨਹੀਂ ਛੱਡੀ। ਸੋ ਇਹ ਤਾਂ ਗੱਲ ਪੱਕੀ ਆ ਕਿ ਕੌਮ ਨੇ ਕਦੇ ਧੋਖਾ ਨਹੀਂ ਦਿੱਤਾ,
ਚਾਹੇ ਉਹ ਧਰਮ ਯੁੱਧ ਮੋਰਚਾ ਸੀ, ਚਾਹੇ ਉਦੋਂ ਪਿਛਲੇ ਪੰਜਾਬੀ ਸੂਬਾ ਮੋਰਚਾ, ਐਮਰਜੈਂਸੀ ਖਿਲਾਫ ਮੋਰਚਾ, ਉਹਦਾ ਪਹਿਲੀਆਂ ਗੱਲਾਂ। ਆ ਜਿਹੜਾ 1984 ਤੋਂ ਬਾਅਦ ਸਾਨੂੰ ਤਪਦੇ ਦਿਨ ਦੇਖਣੇ ਪਏ, ਤੱਤੇ ਦਿਨ, ਉਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਹਰ ਘਰ ਨੇ ਸਾਡਾ ਸਾਥ ਸਹਿਯੋਗ ਦਿੱਤਾ ਜ਼ਰੂਰ। ਅੱਜ ਵੀ ਜਦੋਂ ਭਾਈ ਗੁਰਵੰਤ ਸਿੰਘ ਨੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਅੰਦੋਲਨ ਕੀਤਾ, ਜਾਂ ਜਦੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਭੁੱਖ ਹੜਤਾਲ ਆਰੰਭੀ, ਜਾਂ ਜਦੋਂ ਕਿਸਾਨ ਸੰਘਰਸ਼ ਅੰਦੋਲਨ ਚੱਲਿਆ, ਜਾਂ ਕੋਈ ਹੋਰ ਇਹੋ ਜਿਹਾ ਮੁੱਦਾ ਬਣ ਜਾਵੇ, ਸਾਡੇ ਸਾਹਮਣੇ ਆ ਜਦੋਂ ਬਰਗਾੜੀ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਲਾਇਆ। ਕੋਈ ਤਾਂ ਇਹੋ ਜਿਹਾ ਮੌਕਾ ਹੋਵੇ ਜਦੋਂ ਕੌਮ ਨੇ, ਸੰਗਤਾਂ ਨੇ ਪਿੱਠ ਦਿਖਾਈ ਹੋਵੇ। ਇਹ ਗੱਲ ਸੱਚੀ ਹੈ ਕਿ ਸੰਗਤਾਂ ਨੇ ਡਟ ਕੇ ਸਾਥ ਸਹਿਯੋਗ ਦਿੱਤਾ ਤੇ ਕੋਈ ਕਸਰ ਨਹੀਂ ਛੱਡੀ। ਦੂਜੇ ਪਾਸੇ ਜਿਹੜੀ ਲੀਡਰਸ਼ਿਪ ਆ, ਜਦੋਂ ਉਹ ਦਿੱਤੇ ਹੋਏ ਨਿਸ਼ਾਨੇ ਤੇ ਪੂਰਾ ਨਹੀਂ ਉਤਰਦੀ, ਤਾਂ ਉਸ ਮੌਕੇ ਇੰਡੀਅਨ ਸਟੇਟ ਸਿਸਟਮ ਫਿਰ ਆਪਦੇ ਉਸ ਹਥਿਆਰ ਤੇ ਆਉਂਦਾ ਜਿਹਦੀ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਹੁਣ ਭਰੋਸੇ ਉੱਤੇ ਸੱਟ ਮਾਰੀ ਜਾਵੇ। ਤੋ ਸਟੇਟ ਸਿਸਟਮ ਨੇ ਸਾਰੇ ਜਿਹੜੇ ਅੱਜ ਤੱਕ ਕੌਮ ਲਈ ਲੜੇ, ਕੌਮ ਲਈ ਜੂਝੇ, ਉਹਨਾਂ ਸਾਰਿਆਂ ਦੀਆਂ ਸੱਚੀਆਂ ਝੂਠੀਆਂ ਜਾਂ ਹੁਣ ਦੇ ਲੋਕਾਂ ਦੀਆਂ ਸੱਚੀਆਂ ਝੂਠੀਆਂ ਰਲਾ ਕੇ ਇੱਕ ਮੁਹਿੰਮ ਨਾਲ ਦੀ ਨਾਲ ਆਰੰਭੀ ਹੋਈ ਆ ਕਿ ਹਰੇਕ ਸਿੱਖ ਨੂੰ ਇਹ ਜਤਾਉਣਾ ਕਿ ਤੁਹਾਡੀ ਲੀਡਰਸ਼ਿਪ ਨਿਕੰਮੀ ਆ, ਤੁਹਾਡੀ ਲੀਡਰਸ਼ਿਪ ਵਿਕਾਊ ਆ, ਤੁਸੀਂ ਇਹਨਾਂ ਤੇ ਭਰੋਸਾ ਨਾ ਕਰੋ। ਪਿਛਲੀਆਂ ਪੀੜ੍ਹੀਆਂ ਵਾਲੇ ਵੀ ਸਾਰੇ ਮਾੜੇ ਹੀ ਸੀ, ਹੁਣ ਵਾਲੇ ਵੀ ਸਾਰੇ ਹੀ ਮਾੜੇ। ਇਹ ਨਹੀਂ ਕਹਿੰਦੇ ਕਿ ਲੀਡਰਸ਼ਿਪ ਇਸ ਕਰਕੇ ਕਾਮਯਾਬ ਨਹੀਂ ਹੋ ਸਕੀ ਕਿ ਉਹਦੇ ਸਾਹਮਣੇ ਅਸੀਂ ਬਹੁਤ ਤਾਕਤਵਰ ਤੇ ਬਹੁਤ ਸਾਧਨ ਸੰਪੰਨ, ਸਾਡੇ ਸਾਹਮਣੇ ਉਹ ਟਿਕ ਨਹੀਂ ਸਕੇ ਤੁਹਾਡੇ ਸਿੱਖ ਲੀਡਰ। ਇੰਡੀਅਨ ਸਟੇਟ ਸਿਸਟਮ ਪੂਰਾ ਜ਼ੋਰ ਲਾ ਕੇ ਲੀਡਰਸ਼ਿਪ ਦਾ ਭਰੋਸਾ ਸਿੱਖਾਂ 'ਚ ਖਤਮ ਕਰਨ ਦੇ ਲਈ ਯਤਨਸ਼ੀਲ ਹੈ। ਹੁਣ ਲੀਡਰਸ਼ਿਪ ਤੋਂ ਮੇਰਾ ਭਾਵ ਉਹ ਆਗੂ ਨਹੀਂ ਹੈਗੇ ਜਿਨ੍ਹਾਂ ਦਾ ਨਿਸ਼ਾਨਾ ਸਿਰਫ ਸਵਾਰਥ ਸਿੱਧ ਕਰਨ ਦੇ ਲਈ ਲੀਡਰੀ ਕਰਨਾ ਹੈ। ਮੈਂ ਉਹਨਾਂ ਆਗੂਆਂ ਦੀ, ਉਹਨਾਂ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਜਿਨ੍ਹਾਂ ਨੇ ਸਵਾਰਥਾਂ ਦੇ ਲਈ ਸੱਤਾ ਪ੍ਰਾਪਤ ਕਰਕੇ ਮੌਜਾਂ ਮਾਣਨ ਦੇ ਲਈ ਸਾਰਾ ਆਪਦਾ ਲਾਈਫ ਮੰਨਿਆ ਹੋਇਆ। ਮੈਂ ਉਸ ਲੀਡਰਸ਼ਿਪ ਦੀ ਗੱਲ ਕਰਦਾ ਜਿਹੜੀ ਪੰਥ ਅਤੇ ਪੰਜਾਬ ਨੂੰ ਸਮਰਪਿਤ ਆ। ਤੇ ਉਹ ਲੀਡਰਸ਼ਿਪ ਦਾ ਦਾਇਰਾ ਕੱਲਾ ਪੰਜਾਬ ਨਹੀਂ ਹੈ, ਭਾਰਤ ਵੀ ਹੈ, ਸਾਰਾ ਸੰਸਾਰ ਵੀ ਹੈ। ਇਸ ਮੌਕੇ ਸਾਰੇ ਸੰਸਾਰ ਦੇ ਵਿੱਚ ਜਿਹੜੇ ਜਿਹੜੇ ਆਗੂ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਿੱਖ ਮਾਨਸਿਕਤਾ ਦੀ ਸੱਚੀ ਸੁੱਚੀ ਪੇਸ਼ਕਾਰੀ ਕਰਦੇ ਆ, ਪਹਿਰੇਦਾਰੀ ਕਰਦੇ ਆ, ਨੁਮਾਇੰਦਗੀ ਕਰਦੇ ਆ, ਉਹਨਾਂ ਸਾਰਿਆਂ ਨੂੰ ਬਦਨਾਮ ਕਰਨ ਦੇ ਲਈ, ਉਹਨਾਂ ਦਾ ਭਰੋਸਾ, ਉਹਨਾਂ ਦਾ ਅਕਸ ਸਿੱਖ ਮਾਨਸਿਕਤਾ ਦੇ ਵਿੱਚੋਂ ਮਲੀਨ ਕਰਨ ਦੇ ਲਈ ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ, ਅਵੇਅਰ ਰਹਿਣ ਦੀ ਲੋੜ ਹੈ। ਮੈਂ ਕਈ ਵਾਰ ਇੱਕ ਕਿਤਾਬ ਦਾ ਜ਼ਿਕਰ ਕਰਦਾ ਹੁੰਦਾ, ਡਾਕਟਰ ਸੰਗਤ ਸਿੰਘ, ਉਹਨਾਂ ਦੀ ਕਿਤਾਬ ਆ ਇਤਿਹਾਸ ਵਿੱਚ ਸਿੱਖ। ਇਤਿਹਾਸ ਵਿੱਚ ਸਿੱਖ ਕਿਤਾਬ ਸਮੇਤ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਜਿਨ੍ਹਾਂ ਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ। ਡਾਕਟਰ ਸੰਗਤ ਸਿੰਘ ਭਾਰਤੀ ਵਿਦੇਸ਼ ਵਿਭਾਗ ਦੇ ਨੀਤੀ ਘੜਨ ਵਾਲੇ ਥਿੰਕ ਟੈਂਕ ਦਾ ਮੈਂਬਰ ਸੀ। ਭਾਰਤ ਸਰਕਾਰ ਦੀ ਨੀਤੀ ਘੜਨ ਵਾਲੇ ਥਿੰਕ ਟੈਂਕ ਦਾ ਮੈਂਬਰ ਸੀ ਤੇ ਨੀਤੀ ਘੜਨ ਵਾਲੀ ਸਰਵ ਉੱਚ ਸੰਸਥਾ ਜੁਆਇੰਟ ਇੰਟੈਲੀਜੈਂਸ ਕਮੇਟੀ ਦਾ ਉਹ 1970ਵਿਆਂ ਦੇ ਸ਼ੁਰੂ ਅਤੇ ਅਖੀਰ ਵਿੱਚ 2-2 ਸਾਲ ਲਈ ਮੈਂਬਰ ਰਿਹਾ। ਇਸੇ ਦੌਰਾਨ ਉਹ ਭਾਰਤ ਦੇ ਰੱਖਿਆ ਮੰਤਰਾਲੇ ਵਿੱਚ ਰਣਨੀਤਕ ਅਧਿਐਨਾਂ ਦਾ 3 ਸਾਲ ਲਈ ਡਾਇਰੈਕਟਰ ਵੀ ਰਿਹਾ। ਹੋਰ ਵੀ ਉਹਦੀਆਂ ਚਲੋ ਕਈ ਕੁਆਲਿਟੀਆਂ ਨੇ। ਜਿੰਨੇ ਵੀ ਇਹ ਲੇਖਕ ਨੇ, ਇਹਨਾਂ ਵਿੱਚ ਕੋਈ ਰਾਹ ਦਾ, ਕੋਈ IB ਦਾ, ਜਾਂ ਕੋਈ ਪ੍ਰੋਫੈਸਰ, ਕੋਈ ਵਿਦਵਾਨ, ਕੋਈ ਕਿਸੇ ਤਰੀਕੇ ਦਾ ਹੈ। ਇਹਨਾਂ ਦੀਆਂ ਰਿਟਾਇਰ ਹੋਣ ਤੋਂ ਬਾਅਦ ਕਿਤਾਬਾਂ ਆਉਂਦੀਆਂ ਨੇ। ਇਹਨਾਂ ਕਿਤਾਬਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਡੇ ਇਤਿਹਾਸ ਨਾਲ, ਸਾਡੇ ਮੌਜੂਦਾ ਦੌਰ ਨਾਲ ਸੰਬੰਧਿਤ ਇਹ ਲੋਕ ਲਿਖਦੇ। ਉਹਨਾਂ ਵਿੱਚੋਂ ਇੱਕ ਜਿਹੜੀ ਡਾਕਟਰ ਸੰਗਤ ਸਿੰਘ ਵਾਲੀ ਕਿਤਾਬ ਆ, ਜਦੋਂ ਕੋਈ ਪੁੱਛਦਾ ਕਿ ਸਿੱਖ ਇਤਿਹਾਸ ਬਾਰੇ ਕਿਹੜੀ ਕਿਤਾਬ ਪੜ੍ਹਿਆ, ਤਾਂ ਮੈਂ ਕਹਿੰਦਾ ਉਹਨਾਂ ਡਾਕਟਰ ਸੰਗਤ ਸਿੰਘ ਵਾਲੀ ਪੜ੍ਹ। ਮੈਨੂੰ ਇਹਦੀ ਇਸ ਕਿਤਾਬ ਦਾ
ਇੰਨਾ ਜ਼ਿਆਦਾ ਚੰਗਾ ਲੱਗਦਾ ਕਿ ਇਹਨੇ ਸਿੱਖ ਨਜ਼ਰੀਏ ਨਾਲ ਸਭ ਤੋਂ ਜ਼ਿਆਦਾ ਇਨਸਾਫ ਕੀਤਾ। ਪਰ 1975 ਤੋਂ ਬਾਅਦ ਦੇ ਸਿੱਖ ਇਤਿਹਾਸ ਨੂੰ ਲਿਖਣ ਵੇਲੇ ਡਾਕਟਰ ਸੰਗਤ ਸਿੰਘ ਨੇ ਜੋ ਕੁਝ ਲਿਖਿਆ ਉਹ ਸਾਰਾ ਉਹ ਆ ਜਿਹੜਾ ਭਾਰਤ ਸਰਕਾਰ ਨੂੰ ਵਾਰਾ ਖਾਂਦਾ, ਸਿੱਖੀ ਦਾ ਤੇ ਸਿੱਖਾਂ ਦੇ ਉਲਟ ਭੁਗਤਦਾ। ਹਰ ਇੱਕ ਪੰਥਕ ਸ਼ਖਸੀਅਤ ਨੂੰ, ਹਰ ਇੱਕ ਕੌਮ ਨੂੰ ਡੈਡੀਕੇਟਡ ਜਿਹੜੀ ਪਰਸਨੈਲਿਟੀ ਹੈ, ਖਾਲਿਸਤਾਨੀ ਸ਼ਖਸੀਅਤ ਆ ਜਾਂ ਜਥੇਬੰਦੀ ਹੈ, ਉਹਨੂੰ ਕਾਂਗਰਸ ਦਾ ਏਜੰਟ, ਸਰਕਾਰੀ ਏਜੰਟ ਜ਼ਰੂਰ ਕਰਦਾ। ਕਿਸੇ ਖਾੜਕੂ ਨੂੰ, ਕਿਸੇ ਖਾੜਕੂ ਨੇਤਾ ਨੂੰ, ਕਿਸੇ ਖਾੜਕੂ ਜਥੇਬੰਦੀ ਨੂੰ, ਕਿਸੇ ਪੰਥਕ ਸ਼ਖਸੀਅਤ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਹੋਰ ਬੜਾ ਜਾਣੀ ਕਿ ਜਦੋਂ ਹੁਣ ਲਿਖੀ ਐਉਂ ਜਾਂਦੀ ਆ ਕਿਤਾਬ ਕਿ ਜਦੋਂ ਸ਼ੁਰੂ ਤੋਂ ਬੰਦਾ ਪੜ੍ਹਦਾ ਆਉਂਦਾ, ਵੇਗ ਦੇ ਵਿੱਚ 1975 ਤੋਂ ਬਾਅਦ ਵੀ ਜੇ ਉਵੇਂ ਹੀ ਪੜ੍ਹੇ ਤਾਂ ਉਹ ਬੰਦਾ ਸਸ਼ੋਭਨ ਚ ਪੈ ਜਾਂਦਾ। ਕਈ ਵਾਰ ਤਾਂ ਬੰਦਾ ਇਹ ਸੋਚਣ ਲੱਗ ਜਾਏਗਾ ਜੇ ਕੋਈ ਉਹ ਧਿਆਨ ਨਾ ਦੇਖੇ ਕਿ ਹੋ ਸਕਦਾ 1975 ਤੋਂ ਬਾਅਦ ਵਾਲਾ ਹਿੱਸਾ ਕਿਸੇ ਹੋਰ ਨੇ ਲਿਖਿਆ ਹੋਵੇ। ਇੰਨਾ ਜ਼ਿਆਦਾ ਫਰਕ, ਪਹਿਲਾਂ ਇਹ ਬੰਦਾ ਪੰਥ ਅਤੇ ਕੌਮ ਨੂੰ ਸਮਰਪਿਤ ਸਾਰੀ ਚੀਜ਼ ਲਿਖ ਰਿਹਾ ਤੇ ਹੁਣ ਹੋਰ ਪਾਸੇ ਨੂੰ ਤੁਰ ਪਏ। ਕਈ ਕੁਝ ਸੋਚਿਆ ਜਾ ਸਕਦਾ, ਪਰ ਹਕੀਕਤ ਇਹ ਹੈ ਕਿ ਸਾਰੀ ਕਿਤਾਬ ਲਿਖੀ ਉਹ ਨਹੀਂ ਹੈ, ਇੱਕੋ ਬੰਦੇ ਨੇ। ਪਰ ਕਿਤਾਬ ਲਿਖਣ ਦਾ ਮਕਸਦ ਹੀ ਇਹ ਸੀ ਕਿ ਪਹਿਲਾਂ ਜਿਹੜੀ ਪੌਣੀ ਕਿਤਾਬ ਆ, ਉਸ ਕਿਤਾਬ ਦਾ ਸਾਰਾ ਜਿਹੜਾ ਪੱਖ ਆ ਉਹ ਇਉਂ ਲਿਖਿਆ ਜਾਵੇ ਕਿ ਸਾਰੇ ਦੇ ਸਾਰੇ ਲੋਕ ਲਾਈ ਲੱਗ ਬਣ ਜਾਣ ਤੇ ਕਹਿਣ ਕਿ ਕਮਾਲ ਆ, ਕਮਾਲ ਆ, ਕਮਾਲ ਆ, ਬੇਮਿਸਾਲ ਆ, ਬੇਮਿਸਾਲ। ਤੇ ਵਿੱਚ ਹੀ ਫਿਰ ਇਹ ਸਾਰਾ ਵੀ ਪੜ ਜਾਣ ਤੇ ਫਿਰ ਮੰਨ ਲੈਣ ਕਿ ਜਿਹੜਾ ਸਿੱਖ ਸੰਘਰਸ਼ ਚੱਲਿਆ ਉਹ ਸਾਰਾ ਸਰਕਾਰ ਨੇ ਸਾਰਾ ਲੜਾਇਆ, ਉਹ ਏਜੰਸੀਆਂ ਦੀ ਖੇਡ ਸੀ ਤੇ ਸਿੱਖਾਂ ਦੀ ਜਿਹੜੀ ਤਬਾਹੀ ਹੋਈ ਆ ਉਹ ਬਹੁਤ ਮਾੜੀ ਹੋਈ ਆ। ਪਰ ਇਹ ਸਾਰੇ ਲੀਡਰ ਜ਼ਿੰਮੇਵਾਰ ਨੇ, ਇਹ ਸਾਰੇ ਸਰਕਾਰ ਦੇ ਹੱਥ ਚੁੱਕੇ ਸੀ। ਹੁਣ ਜਿਸ ਇੰਡੀਅਨ ਸਟੇਟ ਸਿਸਟਮ ਨੇ ਸਿੱਖਾਂ ਨੂੰ ਖਤਮ ਕਰਨਾ ਮਿਥਿਆ ਹੋਇਆ, ਸਿੱਖਾਂ ਦੀ ਨਸਲਕੁਸ਼ੀ ਕਰ ਰਹੇ, ਉਹ ਇੰਡੀਅਨ ਸਟੇਟ ਸਿਸਟਮ ਇੱਕ ਪਾਸੇ ਤਾਂ ਸਿੱਖਾਂ ਨੂੰ ਖਤਮ ਕਰਨ ਦੇ ਏਜੰਡੇ ਤਹਿਤ ਲਗਾਤਾਰ ਅੱਗੇ ਵਧ ਰਿਹਾ, ਦੂਜਾ ਜਿਹੜੇ ਇਸ ਦੌਰ ਵਿੱਚ ਜ਼ਿੰਮੇਵਾਰੀਆਂ ਨਿਭਾ ਗਏ, ਸ਼ਹੀਦ ਹੋ ਗਏ ਜਾਂ ਜਿਉਂਦੇ, ਉਹਨਾਂ ਸਾਰਿਆਂ ਨੂੰ ਜਲੂਸ ਕੱਢਣ ਦੇ ਲਈ, ਉਹਨਾਂ ਦੇ ਖਿਲਾਫ ਮਾਹੌਲ ਤਿਆਰ ਕਰਨ ਦੇ ਲਈ, ਸਾਡੇ ਸਿੱਖ ਭਾਈਚਾਰੇ ਦੇ ਦਿਲ ਦਿਮਾਗ ਵਿੱਚ ਜ਼ਹਿਰ ਭਰਨ ਲਈ, ਨਫ਼ਰਤ ਭਰਨ ਲਈ ਉਹਨਾਂ ਦੇ ਬਾਰੇ ਆ ਕਿਤਾਬਾਂ ਲਿਖਵਾ ਰਹੇ। ਕੱਲੀ ਡਾਕਟਰ ਸੰਗਤ ਸਿੰਘ ਦੀ ਕਿਤਾਬ ਨਹੀਂ, ਇਹੋ ਜਿਹੀਆਂ ਸਾਰੇ ਭਾਰਤ ਵਿੱਚ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾਂਦੇ ਆ। ਕਿਤਾਬਾਂ ਹੀ ਨਹੀਂ ਲਿਖਾਈਆਂ ਜਾਂਦੀਆਂ, ਟੈਲੀਵਿਜ਼ਨ ਦੇ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਤੇ ਹੋਰ ਬੜਾ ਕੁਝ ਕੀਤਾ ਜਾਂਦਾ। ਕਿਸੇ ਗੋਰੇ ਤੋਂ, ਕਿਸੇ ਕਾਲੇ ਤੋਂ, ਕਿਸੇ ਇਹੋ ਜਿਹੇ ਸ਼ਖਸੀਅਤ ਤੋਂ ਜਾਂ ਕਿਸੇ ਇਹੋ ਜਿਹੇ ਬੰਦੇ ਤੋਂ ਜਿਹਦਾ ਪਹਿਲਾਂ ਸਤਿਕਾਰ ਕਾਇਮ ਕੀਤਾ ਜਾਂਦਾ, ਫਿਰ ਉਹਦੇ ਤੋਂ ਗੱਲਾਂ ਕਰਾਈਆਂ ਜਾਂਦੀਆਂ ਨਹੀਂਆਂ। ਕੁੱਲ ਮਿਲਾ ਕੇ ਇਹ ਸਾਰੀ ਮੂਵਮੈਂਟ ਦਾ ਜਿਹੜਾ ਮੁੱਖ ਜ਼ੋਰ ਆ ਉਹ ਇਸ ਗੱਲ ਤੇ ਆ ਕਿ ਲੋਕਾਂ ਦੇ, ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਭਰਨੀ ਹੈ ਕਿ ਤੁਹਾਡਾ ਜਿਹੜਾ ਖਾਲਿਸਤਾਨ ਦਾ ਏਜੰਡਾ, ਇਹ ਤਾਂ ਸਰਕਾਰ ਦੇ ਹੱਥਾਂ ਵਿੱਚ ਖੇਡਣ ਵਾਲੇ ਕੁਝ ਇਹੋ ਜਿਹੇ ਵਿਕਾਊ ਲੋਕਾਂ ਦਾ ਮਨੋਂ ਨਿਕਲਿਆ ਹੋਇਆ ਖੇਡਾ ਵਾ ਜਿਹਦੇ ਵਿੱਚ ਤੁਹਾਡਾ ਨੁਕਸਾਨ ਹੁੰਦਾ ਤੇ ਲੀਡਰ ਜਿਹੜੇ ਨੇ ਇਹ ਨਜ਼ਾਰੇ ਲੈਂਦੇ ਆ ਤੇ ਤੁਸੀਂ ਇਸ ਏਜੰਡੇ ਨਾਲ ਤੇ ਇਸ ਏਜੰਡੇ ਉੱਤੇ ਪਹਿਰਾ ਦੇਣ ਵਾਲੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਅਰਥ ਮਤਲਬ ਨਾ ਰੱਖੋ, ਇਹਨਾਂ ਦੇ ਖਿਲਾਫ ਡਟੋ, ਇਹ ਮਾੜੇ ਬੰਦੇ। ਇਹ ਸਾਰੀ ਗੱਲ ਦਾ ਮੂਲ ਭਾਵ ਆ ਇਹ ਸਾਰੀ ਜਿਹੜੀ ਚੱਲ ਰਹੀ। ਹੁਣ ਮੰਨ ਲੈਂਦੇ ਆ ਕਿ ਏਜੰਸੀਆਂ ਨਾਲ ਜੁੜੇ ਹੋਏ ਬੰਦੇ ਹੋਣਗੇ, ਮੰਨ ਲੈਂਦੇ ਆ ਕਿ ਕਿਸੇ ਖਾਲਿਸਤਾਨੀ ਨੇ ਕਿਸੇ ਮੋੜ ਉੱਤੇ ਗਦਾਰੀ ਵੀ ਕੀਤੀ ਹੋਊਗੀ, ਪਹਿਲਾਂ ਖਾਲਿਸਤਾਨੀ ਰਿਹਾ ਫਿਰ ਉਹ ਗਦਾਰ ਬਣ ਗਿਆ। ਖਾੜਕੂ ਲਹਿਰ ਮੌਕੇ ਕੈਟ ਅੱਖਰ ਚੱਲਿਆ, ਪਰ ਉਹ ਕੈਟ ਖਾਲਿਸਤਾਨੀ ਲਹਿਰ ਦਾ ਨੁਕਸਾਨ ਕਰਨ ਵਾਲੇ ਹੀ ਸੀ। ਜਿਹੜੇ ਖਾਲਿਸਤਾਨੀਆਂ ਨੇ ਸਟੇਟ ਦੀ ਬੋਲੀ ਬੋਲ ਲਈ ਉਹ ਲਹਿਰ ਦਾ ਨੁਕਸਾਨ ਕਰਨ ਵਾਲੇ ਹੀ ਸੀ। ਸੋ ਜਿਹੜੇ ਲੋਕ ਜਿਨ੍ਹਾਂ ਨੂੰ ਕੁੱਟ ਕੇ ਜਾਂ ਜਿਨ੍ਹਾਂ ਨੂੰ ਖਰੀਦ ਕੇ, ਜਿਨ੍ਹਾਂ ਨੂੰ ਬਾਹ ਮਰੋੜ ਕੇ ਖਾਲਿਸਤਾਨੀ ਹਿੱਤਾਂ ਦੇ ਖਿਲਾਫ ਭੁਗਤਾਇਆ ਗਿਆ, ਉਹਨਾਂ ਬਾਰੇ ਅਸੀਂ ਗੱਲ ਕਹਿਣ ਤੋਂ ਪਹਿਲਾਂ ਇਹ ਤਾਂ ਮੰਨ ਲਈਏ ਕਿ ਫਿਰ ਖਾਲਿਸਤਾਨ ਦੀ ਲੜਾਈ ਤਾਂ ਸੱਚੀ ਸੁੱਚੀ ਸੀ।
उस लड़ाई का नुकसान करने लई तुहानूं बंदे जिहड़े आ उन्हां दीयां लत्तां बाहां मरोड़नियां पईयां, आपदी बोली बलवाउणी पई। जिन्हां लोकां ने इस जंग विच हिस्सा लिया जां लै रहे ने, उन्हां दे किसी मोड़ उत्ते थिरक जाण दे नाल की लड़ाई जिहड़ी आ झूठी हो जाएगी। वो निशाना जिहड़ा वो तां पवित्र पाक पवित्र आ, उहदे विच कोई बंदा जिन्ने कदम चलदा मुबारक है। किसी मोड़ ते कोई बंदा तिलक गया, किसी थां ते वो बंदा अगे नहीं जा पा रहा, तो इहदे नाल फर्क इन्ना की पैंदा कि उस बंदे ने इतिहास विच आपदा नाम जिहड़ा है, और ये अज दा नहीं, बीते समय च भी होरनां कौमां दे संघर्षां विच भी हुंदा आया। लोग जुड़दे आ, किसी मोड़ ते थिड़क जांदे आ, टुट जांदे आ। हुण लीडरशिप आ जिहड़ी ਉਹ ਤੋਂ ਵੀ फैसले गलत हो जाने, जिवें 1992 ਦੇ ਚੋਣ ਬਾਈਕਾਟ ਦੇ ਬਾਰੇ ਸਾਡਿਆਂ ਚ ਬੜਾ ਹੈਗਾ। ਹੁਣ ਇਸ ਫੈਸਲੇ ਨੇ ਸਾਡੇ ਮਨਾਂ ਚ ਜਾਂ ਸਿੱਖ ਭਾਈਚਾਰੇ ਚ ਜੋ ਕੁਝ ਪਾ ਦਿੱਤਾ ਹੋਇਆ, ਹੁਣ ਅਸੀਂ ਇਸ ਫੈਸਲੇ ਦੇ ਹੱਕ ਵਿੱਚ ਖੜਨ ਵਾਲੇ ਜਾਂ ਇਸ ਫੈਸਲੇ ਨਾਲ ਹਾਂ ਰੱਖਣ ਵਾਸਤੇ ਵਾਲੇ ਬੰਦੇ ਨੂੰ ਏਜੰਸੀਆਂ ਦਾ ਏਜੰਟ ਕਹਿ ਕੇ ਖੁਸ਼ ਹੁੰਦੇ ਹਾਂ। ਇਵੇਂ ਹੀ ਹੋਰ ਬੜੇ ਧੜੇ ਤੇ ਵਿਅਕਤੀ ਨੇ, ਜਾਂ ਕਈ ਬਿਆਨ ਨੇ, ਜਾਂ ਕਈ ਕੰਮ ਨੇ, ਜਿਨ੍ਹਾਂ ਨੂੰ ਅਸੀਂ ਏਜੰਸੀਆਂ ਦੇ ਪੇਟੇ ਪਾ ਕੇ ਆਪਦੀ ਤਸੱਲੀ ਜੀ ਕਰ ਲੈਂਦੇ। ਪਰ ਏਜੰਸੀਆਂ ਨੇ ਆਪਦਾ ਕੰਮ ਕਰਨਾ ਹੈ ਤੇ ਸਿੱਖ ਕੌਮ ਦੀ ਉਹ ਧਿਰ ਜਿਹਦਾ ਨਿਸ਼ਾਨਾ ਖਾਲਿਸਤਾਨ ਹੈ। ਹੁਣ ਇੱਕ ਪਾਸੇ ਤਾਂ ਸਾਰੇ ਭਾਰਤ ਵਿੱਚ ਖਾਲਿਸਤਾਨੀ ਵਿਅਕਤੀ ਜਾਂ ਖਾਲਿਸਤਾਨੀ ਜਥੇਬੰਦੀਆਂ ਨੂੰ ਤੋੜਨ ਲਈ, ਉਹਨਾਂ ਦਾ ਬੇਸ ਖਰਾਬ ਕਰਨ ਲਈ, ਉਹਨਾਂ ਦਾ ਤੋਰਾ ਫੇਰਾ, ਉਹਨਾਂ ਦੀ ਹਰ ਸਰਗਰਮੀ ਜਿਹੜੀ ਆ ਉਹਨੂੰ ਨੱਥ ਪਾਉਣ ਲਈ ਯਤਨ ਹੋ ਰਹੇ ਆ, ਮਿਹਨਤ ਕੀਤੀ ਜਾਂਦੀ ਹੈ। ਫਿਰ ਉਹਨਾਂ ਨੂੰ ਬਦਨਾਮ ਕਰਨ ਲਈ ਇੰਨੀ ਮਿਹਨਤ ਕੀਤੀ ਜਾਂਦੀ ਹੈ। ਇਹਦਾ ਮਤਲਬ ਮੁੱਖ ਨਿਸ਼ਾਨਾ ਇਹ ਬੰਦਿਆਂ ਦਾ ਨੱਕ ਤੋੜ ਕੇ, ਇਹਨਾਂ ਦਾ ਅਕਸ ਖਰਾਬ ਕਰਕੇ ਖਾਲਿਸਤਾਨੀ ਲਹਿਰ ਨੂੰ ਭੰਡਣਾ। ਜਿਹੜੇ ਸਾਡੀ ਕੌਮ ਦੇ ਕੁਝ ਬੰਦੇ ਇਹ ਮੰਨਦੇ ਆ ਕਿ ਇਸ ਲਹਿਰ ਵਿੱਚ ਬੰਦੇ ਬੜੇ ਮਾੜੇ ਆ ਗਏ, ਤੇ ਭਾਈ ਤੁਸੀਂ ਚੰਗੇ ਹੋ, ਤੁਸੀਂ ਆਓ ਜ਼ਿੰਮੇਵਾਰੀਆਂ ਨਿਭਾਓ। ਜੇਕਰ ਕਿਸੇ ਵਿਅਕਤੀ ਨਾਲ ਤੁਹਾਨੂੰ ਯਕੀਨ ਆ ਕਿ ਉਹਨੇ ਗਲਤ ਕੀਤਾ ਕਿ ਤੁਸੀਂ ਚੰਗੇ ਹੋ, ਤੁਸੀਂ ਆ ਜਾਓ। ਮੋਟੀ ਜੀ ਗੱਲ ਆ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਅਕਾਲੀ ਲੀਡਰਸ਼ਿਪ ਬਹੁਤ ਨਿੰਦਦੀ ਭੰਡਦੀ ਰਹੀ। 1984 ਤੱਕ ਇਸ ਕੌਮ ਪ੍ਰਚਾਰ ਦੇ ਕਰਕੇ ਹੀ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਉਹ ਗੱਲ ਨਹੀਂ ਸੀ ਜਿਹੜੀ 1984 ਚ ਉਹਨਾਂ ਦੇ ਅਕਾਲ ਤਖਤ ਸਾਹਿਬ ਤੇ ਸ਼ਹਾਦਤ ਹੋ ਜਾਣ ਤੋਂ ਬਾਅਦ ਬਣੀ। ਫਿਰ ਸਾਰਿਆਂ ਨੂੰ ਹੋਰ ਤਰੀਕੇ ਨਾਲ ਲੱਗਿਆ। ਸੰਤਾਂ ਦੀ ਸ਼ਹਾਦਤ ਨੇ ਉਹਨਾਂ ਦਾ ਕੱਦ ਬੜਾ ਉੱਚਾ ਕਰ ਦਿੱਤਾ। ਰਹਿੰਦੀ ਕਸਰ 1984 ਦੇ ਨਵੰਬਰ ਮਹੀਨੇ ਚ ਜਦੋਂ ਸਾਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਉਦੋਂ ਪੂਰੀ ਹੋ ਗਈ। ਕੁੱਲ ਮਿਲਾ ਕੇ 1984 ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਇਹ ਗੱਲ ਦਿਲ ਦਿਮਾਗ 'ਚ ਸਿੱਖਾਂ ਦੇ ਵਸ ਗਈ ਕਿ ਜਿਹੜਾ ਕੁਝ ਅਕਾਲੀ ਲੀਡਰਸ਼ਿਪ ਕਹਿੰਦੀ ਰਹੀ ਆ, ਉਹ ਬੜਾ ਜ਼ਿਆਦਾ ਆਪਦੇ ਸਿਆਸੀ ਵਿਰੋਧ 'ਚ ਵੀ ਇਹ ਕਹਿੰਦੇ ਰਹੇ। 1978 ਵੇਲੇ ਜਦੋਂ ਸੰਤ ਭਿੰਡਰਾਂ ਵਾਲੇ ਤੇ ਹੋਰ ਦਲ ਖਾਲਸਾ ਜਾਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਲਈ ਬੜਾ ਸਖਤ ਸਟੈਂਡ ਅਕਾਲੀ ਲੀਡਰਸ਼ਿਪ ਦੇ ਖਿਲਾਫ ਲਿਆ ਕਿ ਤੁਸੀਂ ਦੱਸੋ ਕਿ ਨਰਕ ਧਾਰੀਏ ਇੱਥੇ ਅੰਮ੍ਰਿਤਸਰ ਆ ਕੇ ਵਿਸਾਖੀ ਵਾਲੇ ਦਿਨ ਦਿਹਾੜੇ ਸਿੱਖਾਂ ਦੇ ਇਸ ਤਰ੍ਹਾਂ ਢੇਰ ਲਾ ਕੇ ਲਾਸ਼ਾਂ ਦੇ ਆਰਾਮ ਨਾਲ ਕਿਵੇਂ ਨਿਕਲ ਗਏ। ਤੋ ਅਕਾਲੀ ਲੀਡਰਸ਼ਿਪ ਨੂੰ ਇਹ ਸੱਚ ਦਾ ਸਾਹਮਣਾ ਕਰਨਾ ਔਖਾ ਲੱਗਦਾ ਸੀ। ਤੋ ਅਕਾਲੀ ਲੀਡਰਸ਼ਿਪ ਆਪਦੇ ਹਿੱਤਾਂ ਨੂੰ ਸੱਟ ਵੱਜਦੀ ਦੇਖ ਕੇ ਕੋਈ ਨਾ ਕੋਈ ਪ੍ਰਤੀਕਿਰਿਆ ਕਰਨੀ ਸੀ। ਜਿਵੇਂ ਬਿੱਲੀ ਜਿਹੜੀ ਆ ਜਦੋਂ ਪਿੰਜਰੇ 'ਚ ਕਮਰੇ 'ਚ ਕਿਸੇ 'ਚ ਘਿਰ ਜਾਵੇ ਤੇ ਉਹ ਫਿਰ ਫੜਨ ਵਾਲੇ ਉੱਤੇ ਸਿੱਧਾ ਮੂੰਹ ਤੇ ਅਟੈਕ ਕਰਦੀ। ਉਹ ਜਿਹਾ ਬਲੰਟ ਅਟੈਕ ਜਿਹੜਾ ਉਹ ਅਕਾਲੀ ਲੀਡਰਸ਼ਿਪ ਨੇ 1978 ਦੇ ਵਿਸਾਖੀ ਤੋਂ ਚੱਲਦੀ ਹੋਈ ਗੱਲ ਦਸੰਬਰ ਮਹੀਨੇ ਤੱਕ ਇੰਨੀ ਵਿਗੜ ਗਈ ਸੀ। ਜਿਵੇਂ ਸਰਸੇ ਵਾਲੇ ਦੇ ਮਸਲੇ ਵਿੱਚ ਅਕਾਲੀ ਲੀਡਰਸ਼ਿਪ ਦਾ ਜਲੂਸ ਨਿਕਲਿਆ ਜਦੋਂ ਇਹਨਾਂ ਨੇ ਬੇਅਦਬੀਆਂ ਹੋ ਗਈਆਂ ਤੇ ਉਧਰੋਂ ਜਿਹੜਾ ਤੁਹਾਡੇ ਸਾਹਮਣੇ ਆ ਹੁਕਮਨਾਮਾ ਉਹ ਵਾਪਸ ਲੈਣ ਵਾਲਾ ਕੀਤਾ, ਉਵੇਂ 1978 ਸੀ। ਸੋ 1978 ਦੇ ਵਿਸਾਖੀ ਮੌਕੇ ਤੱਕ ਇਹਨਾਂ ਨੂੰ ਲੱਗਿਆ ਕਿ ਜਿਹੜੀਆਂ 1979 ਚ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਆ, ਉਦੋਂ ਤੱਕ ਦਾ ਕੰਮ ਸਾਡਾ ਬੜਾ ਹੀ ਔਖਾ ਹੋ ਗਿਆ।
तो इन्होंने ये कहा कि जेड़े साडी आलोचना करते आ, जेड़े साडे कमां नूं निंदे भंडदे आ, ये अकाली दल दे विरोधी कांग्रेस दे एजेंट ने। कांग्रेस के एजेंट कहने वाली अकाली लीडरशिप ने असल में 1979 की इलैक्शन मौके उन्हां लोकां दा मूँह बंद करना सी ਜਿਹੜੇ ਪੰਥਕ ਭਾਵਨਾ ਤਹਿਤ ਅਕਾਲੀ ਲੀਡਰਸ਼ਿਪ ਨੇ ਪੈਰਲਲ ਬਰਾਬਰ ਆਪਦੇ ਉਮੀਦਵਾਰ ਖੜੇ ਕਰਕੇ ਕਿ ਦੇਖੋ ਜੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਇਹਨਾਂ ਦਾ, ਅਕਾਲੀ ਦਲ ਉੱਤੇ ਕਬਜ਼ਾ ਇਹਨਾਂ ਦਾ, ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੀ ਬਣਾਤੀ, ਮੁੱਖ ਮੰਤਰੀ ਇਹਨਾਂ ਦਾ, ਇਹਦੇ ਬਾਵਜੂਦ ਇਹ ਸਿੱਖ ਹਿੱਤਾਂ ਦੀ ਰਾਖੀ ਕਰਨ ਯੋਗੇ ਨਹੀਂ ਹੈਗੇ। ਤੋ ਇਸ ਗੱਲ ਦੇ ਵਿੱਚ, ਇਸ ਰੋਸ ਦੇ ਵਿੱਚ ਜੋ ਕੁਝ ਸਟੇਜਾਂ ਤੋਂ ਬੋਲਿਆ ਜਾ ਰਿਹਾ ਸੀ ਉਹਦਾ ਇਹਨਾਂ ਨੇ ਕਹਿਤਾ ਜੀ ਇਹ ਤਾਂ ਕਾਂਗਰਸ ਦੇ ਏਜੰਟ। ਤੋਂ ਕਾਂਗਰਸ ਦੇ ਏਜੰਟ ਵਾਲੀ ਥਿਊਰੀ ਜਿਹੜੀ ਆ ਉਦੋਂ ਤੋਂ ਚੱਲਦੀ ਆ ਰਹੀ 1981 ਚ ਲਾਲਾ ਜਗਤਨ ਰਹਿਣ ਵਾਲੇ ਐਕਸ਼ਨ ਤੋਂ ਬਾਅਦ ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਦਲ ਖਾਲਸਾ ਵਾਲੇ ਹਾਈਜੈਕਿੰਗ ਕਰਕੇ ਜਹਾਜ਼ ਪਾਕਿਸਤਾਨ ਅਗਵਾ ਕਰਕੇ ਲੈ ਗਏ, दल खालसा ते पाबंदी लग गई, तो उस मौके अकाली लीडरशिप लई बड़े औखे हालात बन गए। ना तो वो सरकार विच रहे, दूजा लोग इस गल्लों घेरदे सी कि भाई तुसीं सानूं दसो, तुसीं कहंदे सी दल खालसा ते भिंडरां वाले कांग्रेस के एजेंट ने, वो जेल च फड़ के अंदर दिते हुए ने, गल नहीं सी आउंदी। सो धर्म युद्ध मोर्चे दौरान भावें औखे सौखे सी पर इन्हां ने नेड़ता दा बाबा जरनैल सिंह नाल साथ देण दा जो प्रोग्राम बनाया, क्योंकि दल खालसा बैन हो चुकिया सी, बाहर चले गए सी बंदे, पाकिस्तान पहुंच गए सी। फिर इन्हां ने टकसाल नाल बाबा जरनैल सिंह नाल नेड़ता वाला रखिया काम। पर यह जिहड़ी गल आ जिहड़ी उदों इन्नी ज्यादा वार कही गई वो अज तक चलदी है कि कांग्रेस दे एजेंट। उस तो बाद विच एजेंसियां दे एजेंट, RSS दे एजेंट वाले साडे कोले सर्टिफिकेट आए, गदारियां दे सर्टिफिकेट जिहड़े सी ये पंथक एकता दे राह विच तां अड़िक्का बने ने, पर जिहड़ा साडी कौम दा एक दूजे ते भरोसा वा, जिहड़ा विश्वास आ, जिहड़ा एक दूजे प्रति सत्कार आ, वो सारे उत्ते बहुत सट वज रही है। जिस हिसाब दे नाल सारे सिख भाईचारे दे विच एक दूजे प्रति पंथक अते खालिस्तानी सफां दे विच आपो अपने ढंग तरीके ने हरेक दे, जदों असीं सांझे वड्डे मकसद लई जूझदे आ, वड्डी लड़ाई लड़ रहे हुंदे आ, सारियां विच 19-20 दे फर्क नाल एक सांझी जंग चल रही हुंदी है, ते असीं ज़्यादा उदों कौमी भावना नाल विचरदे। ते हुण असीं क्योंकि वड्डी कोई फ्रंट ते लड़ाई नहीं लड़ रहे, इस करके असीं आपस विच ही लड़ रहे। गल कही जाती है ना, दंगा ही इन गुर ते मंगा और नहीं तो आपन संगा। हुण असीं आपस विच ही लड़ रहे। हरेक बंदे नूं आपदे शरीक अते विरोधी दे खिलाफ कोई किताब, कोई लिखत जदों मिल जाती है, वो फिर उहदा रज के वरतदा भी ये मैं इहदे बहाने उहदा जुलूस कढ लवां। ये कहण दी साडे च जुरत नहीं आ रही कि मैं इहदे नाल सहमत नहीं, मैं इहदे नाल वरतदा भी नहीं, पर इन्ना माड़ा नहीं हैगा जिन्ना ये किताब च लिख दिता गया। हो सकदा इहदे च घाटा होण, हो सकदा इहदे च कोई अवगुण होवे, हो सकदा इहदे विच मेरे नालों किसी किस्म दा नुक्स होवे, पर आह गल नहीं मैं मन सकदा कि ये एजेंसियां नाल रलिया होया, ये सरकार दा बंदा, ये फलानी गल। उल्टा असीं दूजे पासे नूं तुर पैंदे आ ते इस गल दा मैं समां रहिंदिआं अलार्मिंग करनी भाई बलाका सिंह दे वारसां सी। भाई बलाका सिंह जदों अमृतसर दे विच जो वापर रहा सी दरबार साहिब दे विच मस्से रंगड़ करके, उहनूं देखदिआं होइआं उहने ये गल नोट कीती कि जो वापर रहा इहदे नालों होर ज़्यादा माड़ा वापरेगा। बहुत माड़ा सी जिहड़ा कुछ वापर रहा सी। वो इत्थों गया, उहने उत्थे जाके बुढ़े जहोड़ राजस्थान सिंघां नूं दस्सिआ कि भाई आह कुछ उत्थे चल रहा ते होर ज़्यादा माड़ा वापरू। कहण वालियां ने कहा भी उत्थे
इथों तो कुछ नहीं सरिया। वो कहता भी देखो मेरा काम हैगा, मैं तुहानू इत्थे दसता ते हुण आपां अगे जिहड़ी हैगी रल मिल के विਉਂਤ बना लो। उवें मैं भाई बलाका सिंह वाला फर्ज निभा रहा कि जो साडे आले दुआले माहौल बनता जा रहा, जेकर इंडियन स्टेट सिस्टम साडे आले दुआले विच 50 किताबां इहो जिहियां लिखा लवे ਜਿਹਦੇ ਵਿੱਚ ਕਿਸੇ 'ਚ ਮੇਰਾ, ਕਿਸੇ 'ਚ ਤੇਰਾ, ਕਿਸੇ 'ਚ ਉਹਦਾ, ਕਿਸੇ 'ਚ ਇਹਦਾ ਜਲੂਸ ਕੱਢਿਆ ਹੋਵੇ ਵੀ ਇਹ ਤਾਂ ਜੀ ਸਾਡੇ ਏਜੰਸੀਆਂ ਦੇ ਏਜੰਟ ਨੇ, ਇਹ ਤਾਂ ਫਲਾਨਾ, ਕਿਸੇ ਦੇ ਬਾਰੇ ਕੋਈ ਗੰਦੀ ਗੱਲ ਲਿਖ ਦੋ, ਕਿਸੇ ਨੂੰ ਅਯਾਸ਼ ਬਣਾ ਲਓ, ਕਿਸੇ ਨੂੰ ਬਦਮਾਸ਼ ਬਣਾ ਲਓ, ਪੈਸੇ ਲੈ ਕੇ ਲਿਖਣ ਨੂੰ ਲੱਗਦਾ ਕੀ ਹੈ ਜੀ। ਤੇ ਕੁਝ ਸੱਚੀਆਂ ਝੂਠੀਆਂ ਰਲਾ ਲਓ। ਤੇ ਜਿਹੜੀ ਕਿਤਾਬ 'ਚ ਮੇਰਾ ਜਲੂਸ ਕੱਢਿਆ ਗਿਆ, ਜਦੋਂ ਜਿਹੜੇ ਬੰਦੇ ਉਦੋਂ ਮੇਰੇ ਮੌਕੇ नहीं बोलणगे, मेरी सच्चाई नूं जानदे होए भी चुप रहणगे, उदों की होऊगा, मेरा बेड़ा जदों बह जू पूरी तरह, मैं धक के खूंजे ला दिता जाऊंगा, जदों मैं पंथक सफा चों बिल्कुल पासे हो चुकिया होऊंगा, फिर एक होर किताब आऊ, फिर उन्हां दा जलूस निकल रहा हो। उदों जिहड़े मैनूं प्यार करदे आ, फिर उन्हां दा जलूस कढणगे। जदों ओह खूंजे लग जाणगे, कोई तीजी किताब आऊगी, फिर चौथी किताब आऊगी। ऐदां किताबां अते फिल्मां दे वार करके हर वो शख्सियत जिहड़ी पिछले लंबे अरसे तो स्टेट नूं दुख दिंदी रही है, हर वो सिख हस्ती जिहदे नाल साडा इतिहास जुड़िया होया, जिहदे नाल साडी कौम दे बहुत कारनामे जुड़े हैं, उन्हां सारियां नूं असीं खूंजे ला देवांगे। मैनूं चंगी तरह याद है 15-20 साल पहलां जदों सोशल मीडिया फेसबुक नवां ਚੱਲਿਆ ਸੀ, उदों भाई दलजीत सिंह बिट्टू के खिलाफ बहुत भैड़ी मुहिम चल रही सी। अज भाई दलजीत सिंह बिट्टू खूंजे लगे ने, घरे बैठे आराम नाल भी छड्डो, जिन्नी सातों सेवा सच्चे पातशाह ने लै ली, असीं उहदा धन्नवादी हां। बाकी भाई अज दे हालातां च, अज दे समय च असीं नहीं फिट बैठदे होवांगे ते कोई गल नहीं, गुरु दा कारज आ, सिੱਖੀ दा जिहड़ा प्रवाह वो तां चलदा ही रहना, सफर तां चलदा ही रहना। कोई होर सातों वधिया सेवा करने वाले आ जाणगे, वो संभाल लैणगे मोर्चा। ये इकल्ले भाई दलजीत सिंह दा मसला नहीं, इदां दे बड़ी वड्डी गिणती विच लोक ने जिन्हां नूं असीं धक के खूंजे ला के घरे वाड़ के आपदे आप नूं समझदे हां असीं बड़ी मल मारदे। इदां दे असीं बहुत सारे बंदिआं नूं घरे घरी धक दित्ता, किसी नूं कोई इल्जाम ला के, किसी नूं कोई इल्जाम ला के। उन्हां इल्जामां दी सच्चाई की आ जां किवें आ, वो तां बाਅद दी गल आ, पर मैं एक गल जाणदा, ਜਿਹੜੇ ਬੰਦੇ ਇਹ ਸਮਝਦੇ ਹੋਣ ਕਿ ਜੀ ਮੈਂ ਤਾਂ ਇੱਕ ਤਰਫਾ ਚੱਲੀ ਜਾਣਾ, ਉਹਨਾਂ ਨੂੰ ਬੇਨਤੀ ਕਰਦਾ ਕਿ ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਵਿੱਚ ਜਦੋਂ ਅਸੀਂ ਸਿੱਖ ਰਿਆਸਤਾਂ ਦਾ ਦੌਰ ਦੇਖਦੇ ਹਾਂ, ਉਹ ਜਿਹੜਾ 100 ਸਾਲ ਦਾ ਸਾਡਾ ਬਹੁਤ ਭਿਆਨਕ ਸਮਾਂ ਸਾਡੇ ਇਤਿਹਾਸ ਦਾ, ਕੀ ਉਸ ਮੌਕੇ ਦੇ ਸਿੱਖ ਜਰਨੈਲਾਂ ਦੇ ਵਿੱਚ ਕਾਟੋ ਕਲੇਸ਼ ਨਹੀਂ ਸੀ ਹੁੰਦੇ? ਕੀ ਉਦੋਂ ਸਿੱਖਾਂ ਦੇ ਵਿੱਚ ਇਕੱਲੇ ਗਾਉਣੇ ਗਾਉਣ ਹੁੰਦੇ ਸੀ? ਕੀ ਉਦੋਂ ਸਿੱਖ ਜੁਝਾਰੂਆਂ ਦੇ ਵਿੱਚ ਜਿਹੜੇ ਸੀਗੇ ਸਿੱਖ ਉਸ ਟਾਈਮ ਜੂਝਦੇ, ਉਹਨਾਂ ਵਿੱਚ ਕੋਈ ਕਮੀ ਪੇਸ਼ੀ ਨਹੀਂ ਸੀ ਹੁੰਦੀ? ਉਦੋਂ ਵੀ ਸਿੱਖ ਆਪਸ ਵਿੱਚ ਹੀ ਬੜਾ ਕੁਛ ਕਰਦੇ ਰਹੇ। ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜਿਹੜੀ ਜੀਵਨ ਕਹਾਣੀ ਹੈ, ਜੇ ਉਹ ਕੋਈ ਪੜ੍ਹੇ ਉਹਨੂੰ ਸਮਝ ਲੱਗੇ ਕਿ ਕੀ ਕੁਛ ਹੁੰਦਾ ਰਹੇ। ਝੂਠੇ ਸੱਚੇ ਇਲਜ਼ਾਮ ਉਦੋਂ ਵੀ ਲੱਗਦੇ ਰਹੇ। ਨੰਬਰ 2, ਜਿਹੜੇ ਨੁਕਸ ਕਮੀਆਂ ਦੀ ਗੱਲ ਆ, ਉਹ ਤਾਂ ਇੱਕ ਪਾਸੇ ਜਦੋਂ ਰਿਆਸਤਾਂ ਦੇ ਰਾਜ ਭਾਗ ਬਣ ਗਏ, ਉਦੋਂ ਇੱਕ ਦੂਜੇ ਦਾ ਰਾਜ ਭਾਗ ਖੋਹਣ ਦੇ ਲਈ ਅਸੀਂ ਉਵੇਂ ਲੜੇ ਜਿਵੇਂ ਹੋਰਨਾਂ ਰਜਵਾੜੇ ਲੜਦੇ ਸੀ, ਜਾਂ ਜਿਨ੍ਹਾਂ ਤੋਂ ਰਾਜ ਖੋਏ ਸੀ ਜਿਵੇਂ ਉਹ ਲੜਦੇ ਸੀ। ਸਮਾਂ ਬੀਤਿਆ, ਸਾਨੂੰ ਅਕਲ ਆਈ, ਅਸੀਂ ਪਿੱਛੇ ਮੁੜੇ, ਪਰ ਸਾਡੇ ਵਿੱਚ ਵੀ ਬਹੁਤ ਸਾਰੀਆਂ ਘਾਟਾਂ, ਗੜਬੜਾਂ, ਨਾਵਾਚਕਤਾਵਾਂ ਸੀਗੀਆਂ। ਤੇ ਗੁਰੂ ਕਾਲ ਦੌਰਾਨ ਬੇਹੱਦ ਇਹੋ ਜਿਹੀਆਂ ਸਾਖੀਆਂ ਨੇ ਸਾਡੇ ਇਤਿਹਾਸ ਦੀਆਂ, ਜਿਨ੍ਹਾਂ ਵਿੱਚ ਸਾਨੂੰ ਸੇਧ ਦਿੱਤੀ ਜਾਂਦੀ ਆ ਕਿ ਇਹਨੇ ਗਲਤੀ ਕਰ ਲਈ ਸੀ, ਐਂ ਕੀਤਾ ਗਿਆ, ਇਹਨੇ ਗੜਬੜ ਕਰ ਲਈ ਸੀ, ਐਂ ਕਰ ਲਿਆ ਗਿਆ। ਆ ਜਿਹੜਾ ਆਪਾਂ ਪ੍ਰਿਥੀ ਚੰਦ ਹੋਣਾ ਦਾ ਇਤਿਹਾਸ ਪੜ੍ਹਦੇ ਹਾਂ, ਧੀਰ ਮੱਲੀਆਂ ਦਾ ਇਤਿਹਾਸ ਪੜ੍ਹਦੇ ਹਾਂ, ਇਹ ਸਟੇਟ ਨਾਲ ਰਲ ਕੇ ਚੱਲੇ। ਉਹ ਸਟੇਟ ਜਿਹਨੇ 6ਵੇਂ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ, 5ਵੇਂ ਪਾਤਸ਼ਾਹ ਦੀ ਸ਼ਹਾਦਤ ਕਰਵਾਈ, ਉਹ ਸਟੇਟ ਜਿਹਨੇ ਕਲਗੀਧਰ ਸ਼ਹਿਨਸ਼ਾਹ ਦਾ ਸਾਰਾ ਇਤਿਹਾਸ ਜੇ ਪੜ੍ਹੀਏ ਕੀ ਕੁਛ ਹੋਇਆ, ਉਸ ਸਟੇਟ ਨਾਲ ਖੜਨ ਵਾਲੇ ਬੜੇ ਸੀ ਜਿਹੜੇ ਗੁਰੂ ਪਰਿਵਾਰਾਂ ਦੇ ਵਿੱਚੋਂ ਵੀ ਸੀ, ਅੱਜ ਵੀ ਹੋ ਸਕਦੇ ਆ। ਬੜੇ ਨੁਕਸਾਂ ਵਾਲੇ ਸਿੱਖ ਉਦੋਂ ਵੀ ਸੀ,
ਬੰਦੇ ਬੰਦੇ ਹੀ ਹੁੰਦੇ ਆ, ਬੰਦਿਆਂ 'ਚ ਘਾਟਾਂ ਹੁੰਦੀਆਂ ਨੇ, ਗੁਰੂ ਵਿੱਚ ਕੋਈ ਘਾਟ ਨਹੀਂ ਹੋ ਸਕਦੀ। ਗੁਰੂ ਅਤੇ ਰੱਬ ਪੂਰੇ ਨੇ, ਪੂਰਾ ਗੁਰ ਕਾ ਨਾਮ, ਅਕਾਲ ਪੁਰਖ ਵਾਹਿਗੁਰੂ ਅਤੇ ਗੁਰੂ, ਇਹਨਾਂ 'ਚ ਕੋਈ ਹੁੰਦੀ ਨਹੀਂ ਘਾਟ। ਹੁਣ ਆ ਜਿਹੜੇ ਅੱਜ ਦੇ ਹਾਲਾਤ ਨੇ, ਜਿਹੜੇ ਮਾਹੌਲ ਨੇ, ਇਹਦੇ ਵਿੱਚ ਇੱਕ ਗੱਲ ਤਾਂ ਪੱਕੀ ਹੈ ਕਿ ਸਿੱਖੀ ਤੇ ਸਿੱਖ ਤਾਂ ਹੀ ਬਚ ਸਕਦੇ ਆ ਜੇ ਸਿੱਖਾਂ ਦਾ ਆਪਦਾ ਪੇਕਾ ਘਰ ਮਜ਼ਬੂਤ ਹੋਵੇ, ਸਿੱਖਾਂ ਦਾ ਆਪਦਾ ਘਰ ਹੋਵੇ, ਸਿੱਖਾਂ ਦੇ ਕੋਲੇ ਆਪਦਾ ਮੁਲਕ ਹੋਵੇ, ਸਿੱਖਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਤਾਂ ਬਚ ਸਕਦੇ। ਤੇ ਇਹ ਚੀਜ਼ ਬਣਾਉਣ ਦੇ ਲਈ ਨੁਕਸਾਨ, ਜਦੋਂ ਕੋਈ ਚੀਜ਼ ਨਵੀਂ ਬਣਦੀ ਆ ਤਾਂ ਪਹਿਲਾਂ ਕੋਈ ਚੀਜ਼ ਟੁੱਟਦੀ ਵੀ, ਹਰ ਪਹਿਲੀ ਚੀਜ਼ ਟੁੱਟਣ ਦਾ ਮਤਲਬ ਨਵੀਂ ਚੀਜ਼ ਦੀ ਸਿਰਜਣਾ ਹੁੰਦਾ। ਤੇ ਜਦੋਂ ਨਵੀਆਂ ਚੀਜ਼ਾਂ ਬਣਦੀਆਂ, ਨਵੇਂ ਮੁਲਕ ਬਣਦੇ ਆ, ਬੜਾ ਕੁਝ ਝੱਲਣਾ ਪੈਂਦਾ, ਬਰਦਾਸ਼ਤ ਕਰਨਾ ਪੈਂਦਾ, ਬੜਾ ਟੁੱਟਦਾ ਭੱਜਦਾ। ਉਹੀ ਕੁਝ ਇਸ ਦੌਰ ਵਿੱਚ ਵੀ ਵਾਪਰਨਾ। ਪਰ ਸਾਨੂੰ ਪਤਾ ਨਹੀਂ ਕੀ ਹੋ ਗਿਆ ਕਿ ਅਸੀਂ ਦੁਸ਼ਮਣ ਉੱਤੇ ਭਰੋਸਾ ਵੱਧ ਕਰਨ ਲੱਗ ਪਏ। ਅਸੀਂ ਆਪਦੀ ਲੀਡਰਸ਼ਿਪ ਦਾ ਭਰੋਸਾ ਖਤਮ ਕਰਨ ਤੇ ਤੁਲ ਪਏ। ਅਸੀਂ ਸੌਖਾ ਸੌਖਾ ਤੇ ਵਧੀਆ ਵਧੀਆ ਜਿਹਾ ਭਾਲਦੇ ਆ ਕਿ ਪੋਲਾ ਪੋਲਾ ਜਿਹਾ ਕੰਮ ਹੋਵੇ, ਬੜਾ ਤੱਤਾ ਕੰਮ ਨਾ ਹੋ। ਸਾਨੂੰ ਉਹ ਬੰਦੇ ਵਧੀਆ ਲੱਗਣ ਲੱਗ ਗਏ ਜਿਹੜੇ ਕਹਿੰਦੇ ਆ ਜੀ ਅਸੀਂ ਬੰਦੇ ਨਹੀਂ ਮਰਵਾਵਾਂਗੇ, ਅਸੀਂ ਤੁਹਾਡਾ ਉਹੀ ਸਾਰ ਦਿਆਂਗੇ। ਹੁਣ ਇਸ ਸਾਰੇ ਕਾਸੇ ਦੇ ਵਿੱਚ ਸਾਡਾ ਸਾਰਿਆਂ ਦਾ ਬਹੁਤ ਹੀ ਜ਼ਰੂਰੀ ਤੇ ਅਹਿਮ ਕੰਮ ਆ ਕਿ ਅਸੀਂ ਧੀਰਜ ਅਤੇ ਠਰਮੇ ਨਾਲ ਸਾਰੇ ਮਾਹੌਲ ਉੱਤੇ ਨਜ਼ਰ ਮਾਰੀਏ ਤੇ ਜਿਹੜੀਆਂ ਸਾਡੀ ਲੀਡਰਸ਼ਿਪ ਦੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਦੀ ਵੀ ਚਰਚਾ ਕਰੀਏ। ਪਰ ਹਰੇਕ ਨੂੰ ਏਜੰਸੀਆਂ ਦਾ ਏਜੰਟ, ਹਰੇਕ ਨੂੰ ਕੌਮ ਦਾ ਗਦਾਰ ਗਰਦਾਨਣ ਵਾਲੀ ਇਹ ਬਿਰਤੀ ਸਾਡੀ ਕੌਮ ਦਾ ਬਹੁਤ ਨੁਕਸਾਨ ਕਰੂਗੀ। ਸਾਨੂੰ ਲੰਮੀ ਰੇਸ ਦੇ ਘੋੜੇ ਬਣਨਾ ਚਾਹੀਦਾ ਤੇ ਜਿਹੜੇ ਬੰਦੇ ਗੜਬੜਾਂ ਕਰਦੇ ਨੇ, ਗਲਤੀਆਂ ਕਰਦੇ ਆ, ਗਦਾਰੀਆਂ ਕਰਦੇ ਨੇ, ਨੰਗੇ, ਉਹਨਾਂ ਨੇ ਵੀ ਹੋ ਜਾਣਾ। ਇਤਿਹਾਸ ਵਿੱਚ ਜ਼ਿਕਰ ਕਿਹਨੇ ਕਿਵੇਂ ਕਰਾਉਣਾ ਇਹ ਹਰੇਕ ਦੇ ਆਪਦੇ ਹੱਥ ਵਿੱਚ ਹੈ। ਹਾਲਾਤਾਂ ਦੇ ਮਜਬੂਰ ਕਰਕੇ ਕਿਸੇ ਬੰਦੇ ਨੂੰ ਭੰਡਿਆ ਨਿੰਦਿਆ ਜਾ ਸਕਦਾ। ਕੱਲ ਮੈਂ ਦਾ ਬਲੈਕ ਪ੍ਰਿੰਸ ਜਿਹੜੀ ਫਿਲਮ ਹੈ, ਮੂਵੀ ਹੈ, ਉਹ ਦੇਖ ਰਿਹਾ ਸੀ, ਬਲੈਕ ਪ੍ਰਿੰਸ। ਤੇ ਉਹ ਜਦੋਂ ਮੈਂ ਦੇਖ ਰਿਹਾ ਸੀਗਾ ਬਲੈਕ ਪ੍ਰਿੰਸ, ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਮਹਾਰਾਣੀ ਜਿੰਦਾਂ ਬਾਰੇ ਜਾਂ ਮਹਾਰਾਜਾ ਦਲੀਪ ਸਿੰਘ ਬਾਰੇ ਬਹੁਤ ਸਾਰੀਆਂ ਗੱਲਾਂ ਸੱਚੀਆਂ ਤੇ ਨਵੀਆਂ ਸਾਹਮਣੇ ਆਈਆਂ ਸੀ। ਪਰ ਇਹ ਗੱਲ ਸਾਨੂੰ ਪਤਾ ਹੈ ਕਿ ਚਾਹੇ ਉਹ ਜੰਗਨਾਮਾ ਸ਼ਾਹ ਮੁਹੰਮਦ ਵਾਲਾ, ਚਾਹੇ ਹੋਰ ਬਹੁਤ ਸਾਰੀਆਂ ਲਿਖਤਾਂ ਨੇ ਜਿਹਦੇ ਵਿੱਚ ਮਹਾਰਾਣੀ ਜਿੰਦਾਂ ਬਾਰੇ ਖਾਸ ਤੌਰ ਦੇ ਉੱਤੇ ਨੈਗੇਟਿਵ ਬਹੁਤ ਕੁਝ ਲਿਖਿਆ ਗਿਆ, ਨਾ ਬਚ ਕੇ ਲਿਖਿਆ ਗਿਆ। ਪਰ ਸਮਾਂ ਬੀਤਿਆ, ਸੱਚ ਸਾਹਮਣੇ ਆ ਗਿਆ ਕਿ ਉਹ ਉਵੇਂ ਨਹੀਂ ਸੀ। ਅੱਜ ਦੇ ਸਮੇਂ ਵਿੱਚ ਵੀ ਵਿਚਰਦੇ ਹੋਏ ਸਿੱਖ ਯੋਧਿਆਂ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਆਪੋ ਆਪਦੀ ਆਤਮਾ ਦੇ ਹਿਸਾਬ ਦੇ ਨਾਲ ਸੇਵਾ ਕਰਨੀ ਚਾਹੀਦੀ ਆ। ਦੁਨੀਆ ਕਿਸੇ ਤੋਂ ਜਿੱਤੀ ਨਹੀਂ ਗਈ। ਦੁਨੀਆ ਨੂੰ ਕਹਿੰਦੇ ਦੰਦੇ ਦੋ ਪਾਸੇ, ਦਾਤੀ ਨੂੰ ਤਾਂ ਇੱਕ ਪਾਸੇ ਹੁੰਦੇ ਆ। ਵਿਰੋਧੀਆਂ ਨੇ, ਆਲੋਚਕਾਂ ਨੇ ਸਰਕਾਰੀ ਏਜੰਡੇ ਤਹਿਤ ਕੀ ਕਰਨਾ ਇਹ ਉਹਨਾਂ ਦੀ ਮੌਜ ਆ। ਪਰ ਆਪਾਂ ਗੁਰੂ ਨੂੰ ਸਮਰਪਿਤ ਹੋ ਕੇ ਪੰਥ ਦੀ ਸੇਵਾ ਕਰਦੇ ਰਹੀਏ। ਇਹ ਗਦਾਰੀਆਂ ਦੇ ਸਰਟੀਫਿਕੇਟ ਜਿਹੜੇ ਨੇ ਇਹ ਇੱਥੇ ਹੀ ਰਹਿ ਜਾਣੇ ਨੇ, ਪਰ ਇਤਿਹਾਸ ਜਿਹੜਾ ਹੈ ਉਹ ਹਰੇਕ ਨੂੰ ਨਿਰਣਾ ਦਊਗਾ ਕਿ ਕਿਹੜਾ ਕਿੱਥੇ ਖੜਾ ਸੀ। ਸੋ ਕੱਲ ਨੂੰ ਚਰਚਾ ਅੱਗੇ ਤੋਰਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।